ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹਾਂ। ਮਿੰਟੂ ਗੁਰੂ ਸਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਕੀਟ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 5590525575। ਢੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਢੇਰਕੇਣਾ ਦੇ ਨਾਲ ਸੰਪਰਕ ਕਰੋ 415 909 0503 4159090503। ਜੀ ਐਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਜੀਤ ਇਟਵਾਲ 559 374 4541। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਤਾਲਿਬਾਨ ਨੇ ਸਫਾਰਤਖਾਨਿਆਂ ਨੂੰ ਖੁੱਲ੍ਹੇ ਰੱਖਣ ਬਾਰੇ ਕੀਤੀ ਪੇਸ਼ਕਸ਼। ਹਾਂਜੀ, ਇਹਦੇ 'ਚ ਜਿਹੜੀ ਗੱਲ ਆ ਨਾ ਕਿ ਉਹ ਇੰਡੀਅਨ ਸਫਾਰਤਖਾਨੇ ਦੀ ਪੇਸ਼ਕਸ਼ ਹੈ ਕਿ ਤਾਲਿਬਾਨ ਨੇ ਸਫਾਰਤਖਾਨੇ ਨੂੰ ਖੁੱਲ੍ਹਾ ਰੱਖਣ ਬਾਰੇ ਪੇਸ਼ਕਸ਼ ਕੀਤੀ ਸੀ। ਇੱਕ ਬਹੁਤ ਵੱਡੇ ਅਖਬਾਰ ਨੇ ਖੁਲਾਸਾ ਕੀਤਾ ਹੈ, ਮਤਲਬ ਕਿ ਹਿੰਦੁਸਤਾਨ ਟਾਈਮਸ ਗਰੁੱਪ ਹੈ ਜਿਹੜਾ HT ਗਰੁੱਪ ਹੈ, ਉਹਨਾਂ ਨੇ ਇਹ ਖੁਲਾਸਾ ਕੀਤਾ ਵਾ ਕਿ ਦਰਅਸਲ ਜਦੋਂ ਇਹ ਸਫਾਰਤਖਾਨਾ ਬੰਦ ਕਰਕੇ ਆ ਰਹੇ ਸੀਗੇ, ਵੈਸੇ 2 ਕੌਂਸੂਲੇਟ ਜੇ ਆਪਾਂ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਇੰਡੀਆ ਦੇ ਉੱਤੇ, ਪਰ ਜਦ ਇਹ ਆ ਰਹੇ ਸੀਗੇ ਅੱਜ ਤੋਂ 3-4 ਦਿਨ ਪਹਿਲਾਂ, ਇਹ ਦੱਸਦੇ ਆ ਕਿ ਤਾਲਿਬਾਨ ਦੇ ਇੱਕ ਬਹੁਤ ਵੱਡੇ ਲੀਡਰ ਨੇ ਇਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਨਾ ਜਾਓ, ਤੁਹਾਨੂੰ ਅਸੀਂ ਪ੍ਰੋਟੈਕਸ਼ਨ ਦੇਵਾਂਗੇ, ਤੁਹਾਨੂੰ ਕੋਈ ਕੁਛ ਨਹੀਂ ਕਹੇਗਾ। ਇਹ ਬਹੁਤ ਵੱਡੀ ਗੱਲ ਹੈ। ਅਤੇ ਦੱਸਦੇ ਆ ਕਿ ਉਸ ਆਗੂ ਦਾ ਜਿਹੜਾ ਨਾਂ ਆ ਉਹ ਹੈਗਾ ਸ਼ੇਰ ਮੁਹੰਮਦ ਅਬਾਸ ਸਟੇਨਕਜ਼ਾਈ। ਸੋ ਇਹਨੇ ਪੇਸ਼ਕਸ਼ ਕੀਤੀ ਆ। ਕੁਛ ਉਹਨਾਂ ਨੇ ਆਪਣੇ ਸੋਰਸਸ ਜਿਹੜੇ ਆ ਉਹ ਰਿਵੀਲ ਤਾਂ ਨਹੀਂ ਕੀਤੇ, ਪਰ ਦੱਸਿਆ ਉਹਨਾਂ ਦਾ ਹਵਾਲਾ ਦੇ ਕੇ ਕਿ ਅਧਿਕਾਰੀ ਜਿਹੜੇ ਮਤਲਬ ਕਿ ਉਹ ਨਾਂ 'ਤੇ ਨਹੀਂ ਛਾਪਣਾ ਆਪਦਾ ਅਲਾਓ ਕਰਦੇ, ਉਹਨਾਂ ਨੇ ਦੱਸਿਆ ਕਿ ਤਾਲਿਬਾਨ ਵੱਲੋਂ ਗੱਲਬਾਤ ਕਰਨ ਵਾਲੀ ਇੱਕ ਟੀਮ ਨੇ ਮਤਲਬ ਕਿ ਜਿੱਦਾਂ ਕਹਿ ਲਓ ਕਿ ਉੱਥੇ ਪਹੁੰਚ ਕੀਤੀ ਸੀਗੀ। ਅਤੇ ਫਿਰ ਸ਼ੇਰ ਮੁਹੰਮਦ ਸਟੇਨਕਜ਼ਾਈ ਹੈ ਜਿਹੜਾ, ਉਹਨੇ ਇਹਨਾਂ ਨੂੰ ਭਰੋਸਾ ਦਿੱਤਾ, ਜੋ ਵੀ ਉੱਥੇ ਅਧਿਕਾਰੀ ਵਗੈਰਾ ਸੀਗੇ, ਕਿ ਭਾਈ ਤੁਸੀਂ ਨਾ ਜਾਓ, ਕੋਈ ਚੱਕਰ ਨਹੀਂ ਹੈਗਾ, ਅਤੇ ਤੁਹਾਨੂੰ ਇੱਥੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ। ਔਰ ਕਮਾਲ ਦੀ ਗੱਲ ਇਹ ਆ ਕਿ ਸ਼ੇਰ ਮੁਹੰਮਦ ਵੈਸੇ ਤਾਂ ਇੰਡੀਆ ਦਾ ਆਲੋਚਕ ਰਿਹਾ ਹੈ ਜੇ ਆਪਾਂ ਅਤੀਤ ਦੇ ਵਿੱਚ ਦੇਖੀਏ, ਪਰ ਜੇ ਇਸ ਤੋਂ ਵੀ ਪਿੱਛੇ ਚੱਲ ਜਾਈਏ 80 ਦੇ ਦਹਾਕੇ 'ਚ, ਤਾਂ ਇਹਨੇ ਇੰਡੀਅਨ ਮਿਲਟਰੀ ਟ੍ਰੇਨਿੰਗ ਦੇ ਵਿੱਚੋਂ ਮਤਲਬ ਕਿ ਜਿਹੜੀ ਹੈਗੀ ਆ ਅਕੈਡਮੀ, ਉਹਦੇ 'ਚੋਂ ਟ੍ਰੇਨਿੰਗ ਲਈ ਹੋਈ IMA ਦੇ ਵਿੱਚ, ਇੰਡੀਅਨ ਮਿਲਟਰੀ ਅਕੈਡਮੀ ਦੇ ਵਿੱਚੋਂ ਟ੍ਰੇਨਿੰਗ ਲਈ ਹੈ। ਔਰ ਉਸ ਤੋਂ ਬਾਅਦ ਇਹ ਚਲੇ ਗਿਆ, ਮੇਰੇ ਖਿਆਲ ਦੇ ਨਾਲ ਤਾਂ ਉਹੀ ਹੈ, ਕਿਉਂਕਿ ਇੱਕ ਆਗੂ ਬਾਰੇ ਕਿਹਾ ਜਾਂਦਾ, ਬਹੁਤ ਪਹਿਲਾਂ ਪੜ੍ਹਿਆ ਵੀ ਸੀ ਗੱਲ ਕਿਤੇ, ਕਿ ਸ਼ੇਰ ਮੁਹੰਮਦ ਨਾਂ ਦਾ, ਇਹ ਜਿਹਨੂੰ ਸ਼ੇਰੂ ਕਿਹਾ ਜਾਂਦਾ ਸੀਗਾ ਉਹਦੇ ਬੈਚ ਦੇ ਵਿੱਚ, ਬਾਅਦ ਦੇ ਵਿੱਚ ਉਹ ਅਫਗਾਨ ਫੌਜ ਜੁਆਇਨ ਕਰਦਾ, ਰਸ਼ੀਆ ਦੇ ਨਾਲ ਜਦੋਂ ਚੱਲ ਰਿਹਾ ਸੀ ਫਸਲਬਾਜ਼ੀ ਵਾਲਾ ਦੌਰ, ਉਸ ਲੜਾਈ ਦੇ ਵਿੱਚ ਵੀ ਸੀਗਾ, ਅਤੇ ਉਸ ਤੋਂ ਬਾਅਦ ਫਿਰ ਉਹਨੇ ਹੌਲੀ ਹੌਲੀ ਮਤਲਬ ਕਿ ਤਾਲਿਬਾਨ ਜੁਆਇਨ ਕਰ ਲਿਆ। ਇਸ ਤਰ੍ਹਾਂ ਦੀ ਜਰਨੀ ਹੈ। ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ ਹੈ। ਉਹਨਾਂ ਜੇ ਪੇਸ਼ਕਸ਼ ਕੀਤੀ ਆ, ਉਹਦੇ ਮਾਇਨੇ ਕੀ ਨਿਕਲਦੇ, ਕਿਉਂਕਿ ਅੱਜ ਨਰਿੰਦਰ ਮੋਦੀ ਨੇ ਥੋੜ੍ਹਾ ਜਿਹਾ ਕਹਿ ਲਓ ਕਿ ਉਸ ਪਾਸੇ ਨੂੰ ਘਸਾ ਕੇ ਬਿਆਨ ਦਿੱਤਾ, ਉਹ ਵੀ ਕਲੀਅਰਲੀ ਨਹੀਂ ਦਿੱਤਾ ਕਿ ਜੋ ਬੰਦੂਕ ਦੇ ਜ਼ੋਰ 'ਤੇ ਤੋੜਨ ਵਾਲੀਆਂ ਤਾਕਤਾਂ ਨੇ, ਆਤੰਕੀ ਤਾਕਤਾਂ ਨੇ, ਉਹਨਾਂ ਨੂੰ ਸਪੋਰਟ ਨਹੀਂ ਕੀਤਾ ਜਾ ਸਕਦਾ। ਬਸ ਕੁਛ ਐਸਾ ਹੀ ਮਜ਼ਮੂਨ ਹੈ ਉਹਨਾਂ ਦੇ ਅੱਜ ਦੀ ਸਟੇਟਮੈਂਟ ਦਾ। ਅਦਰਵਾਈਜ਼ ਉਹ ਡਾਇਰੈਕਟਲੀ ਪਹਿਲਾਂ ਵੀ ਨਹੀਂ ਸੀ ਬੋਲੇ, ਅਤੇ ਚੱਲ ਮੈਨੂੰ ਇਹ ਲੱਗਦਾ ਕਿ ਹਾਲੇ ਹੁਣ ਵੀ ਨਹੀਂ ਬੋਲਣਗੇ ਉਹ। ਸੋ ਇਹ ਚੀਜ਼ ਆ
ਜੇ ਤੁਸੀਂ ਵੈਸੇ ਵੇਖੋ ਇਹ ਖਬਰ ਧਿਆਨ ਮੰਗਦੀ ਆ, ਔਰ ਇਹਦੇ ਮਾਇਨੇ ਅੱਗੇ ਜਾ ਕੇ ਨਿਕਲਣਗੇ ਵੀ, ਜ਼ਰੂਰ ਨਿਕਲਣਗੇ, ਕਿਉਂਕਿ ਇੰਡੀਆ ਜਿਸ ਤਰ੍ਹਾਂ ਆਪਣਾ ਸਟਾਂਸ ਕਲੀਅਰ ਨਹੀਂ ਕਰ ਰਿਹਾ, ਜਿਸ ਤਰੀਕੇ ਨਾਲ ਉਹ ਦੇਖ ਰਿਹਾ ਹੈ ਕਿ ਤਾਲਿਬਾਨ ਕੀ ਕੁਝ ਕਰਨ ਜਾ ਰਿਹਾ ਹੈ, ਫਿਰ ਵੇਖਾਂਗੇ ਕਿ ਕਿਸ ਤਰ੍ਹਾਂ ਦੇ ਸਾਡੇ ਹਾਲਾਤ ਜਿਹੜੇ ਆ ਉਹ ਬਣਦੇ ਆ, ਜਾਂ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਬਣਦੇ ਆ। ਇਹ ਇੱਕ ਮਹੱਤਵਪੂਰਨ ਗੱਲ ਹੈ, ਕਿਉਂਕਿ ਅਤੀਤ ਦੇ ਵਿੱਚ ਵੈਸੇ ਇੱਕ ਵਾਰੀ ਤਾਂ ਤੁਹਾਨੂੰ ਪਤਾ ਹੀ ਇੰਟਰਨੈਸ਼ਨਲ ਮੀਡੀਆ ਰਿਪੋਰਟਾਂ ਦੇ ਵਿੱਚ ਵੀ ਰੌਲਾ ਪਿਆ ਕਿ ਇਹਨਾਂ ਨੇ ਤੀਜੀ ਥਾਂ ਤੇ ਜਾ ਕੇ ਤਾਲਿਬਾਨ ਦੇ ਨਾਲ ਗੱਲਬਾਤ ਕੀਤੀ, ਹਾਲਾਂਕਿ ਇੰਡੀਆ ਨੇ ਡਿਨਾਈ ਕਰ ਦਿੱਤਾ, ਪਰ ਉਹ ਚਰਚਾ ਚੱਲੀ ਸੀਗੀ। ਅੱਛਾ, ਇਸ ਤੋਂ ਵੀ ਜੇ ਪਿੱਛੇ ਜਾਓਗੇ, ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਜਦ ਕੰਧਾਰ ਦੇ ਵਿੱਚ ਜਹਾਜ਼ ਅਗਵਾ ਕਰਕੇ ਖੜਿਆ ਗਿਆ ਸੀਗਾ ਜੀ, ਅੱਜ ਵੀ ਉਹ ਪੱਤਰਕਾਰ ਜਿਉਂਦਾ ਹੈ, ਅੱਜ ਵੀ ਉਹ ਪੱਤਰਕਾਰ ਹੈਗਾ ਇਸ ਸੰਸਾਰ ਦੇ ਵਿੱਚ, ਲਿਖਦਾ, ਹੁਣ ਥੋੜਾ ਬਿਰਧ ਹੋ ਗਿਆ, ਖਾਸਾ ਬਿਰਧ ਹੋ ਗਿਆ, ਖੁੱਲੇ ਰੂਪ ਦੇ ਵਿੱਚ ਲਿਖਦਾ। ਉਹਨੇ ਠੋਕ ਕੇ ਕਿਹਾ ਸੀਗਾ ਕਿ ਦੇਖੋ, ਮੈਨੂੰ ਵਾਜਪਾਈ ਨੇ ਟੈਲੀਫੋਨ ਕੀਤਾ ਸੀਗਾ ਕਿ ਜਨਾਬ ਤੁਸੀਂ ਮੁੱਲਾ ਉਮਰ ਨਾਲ ਗੱਲ ਕਰੋ, ਮੈਂ ਮੁੱਲਾ ਉਮਰ ਨਾਲ ਗੱਲ ਕੀਤੀ, ਔਰ ਮੁੱਲਾ ਉਮਰ ਨੇ ਹੀ ਉਹ ਜਹਾਜ਼ ਛੁਡਵਾਇਆ ਸੀ। ਇਹ ਬਹੁਤ ਵੱਡੀ ਗੱਲ ਹੈ। ਮੈਂ ਕੋਟ ਕਰ ਰਿਹਾ ਦੁਬਾਰਾ ਕਿ ਵੈਟਰਨ ਪੱਤਰਕਾਰ ਨੇ ਖੁਲਾਸਾ ਕੀਤਾ ਸੀ, ਉਹਦੇ ਖੁਲਾਸੇ ਨੂੰ ਅੱਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ, ਕਿ ਵਾਜਪਾਈ ਨੇ ਖੁਦ ਮੈਨੂੰ, ਕਿਉਂਕਿ ਉਹ ਪੱਤਰਕਾਰ ਕਹਿ ਲਓ ਕਿ ਇਸ ਤਰ੍ਹਾਂ ਦਾ ਪੱਤਰਕਾਰ ਹੈ ਕਿ ਪਾਕਿਸਤਾਨ ਦੀ ਯਾਤਰਾ ਤੇ ਆਮ ਜਾਂਦਾ ਰਿਹਾ, ਦੁਨੀਆ ਦੇ ਕੋਨੇ 'ਚ ਜਾ ਕੇ ਉਹਨੇ ਰਿਪੋਰਟਿੰਗ ਕੀਤੀ ਆ, ਲੇਖ ਲਿਖੇ ਆ, ਹੁਣ ਬਿਰਧ ਅਵਸਥਾ ਦੇ ਵਿੱਚ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਹੈਰਾਨ ਨਾ ਹੋਇਓ ਕਦੇ ਵੀ ਅੱਗੇ ਜਾ ਕੇ ਇਸ ਤਰ੍ਹਾਂ ਤਥਾਤਮਕ ਰੂਪ ਦੇ ਵਿੱਚ ਸਥਾਪਿਤ ਕਿਤੇ ਹੋ ਜਾਂਦੀਆਂ ਨੇ। ਸੋ ਇਹੀ ਕਾਰਨ ਨਜ਼ਰ ਆਉਂਦਾ ਹੈ ਕਿ ਇੰਡੀਆ ਹਾਲੇ ਵੀ ਬਹੁਤ ਹੱਦ ਤੱਕ ਇਸ ਸਥਿਤੀ ਨੂੰ ਭਾਂਪ ਰਿਹਾ ਹੈ, ਜਾਂਚ ਰਿਹਾ ਕਿ ਕੀ ਬਣ ਕੀ ਰਿਹਾ। तो कुछ लोग काले पै रहे हैं कि इंडिया कोई अपना स्टांस क्लीयर क्यों नहीं करता, क्योंकि यकदम तो हम तालिबान को प्रवानगी नहीं ना दे सकते, यकदम उन्होंने दे नाल कोई गलबात भी नहीं की जा सकती, यकदम उन्होंने यकीन भी नहीं किया जा सकता। सो ये कुछ है। हालांकि उस तो बाद एक होर अखबार जिवें HT ने ये रिपोर्ट अज दी, उन्होंने हिंदुस्तान टाइम्स के जे आपां होर हिंदी वर्जन दे विच देखिए तो उत्थे भी खबर पई आ, जे किसी ने जाके पढ़नी होवे। दूजी चीज़ ये आ कि दैनिक भास्कर वो मतलब कि कह लो कि हिंदी का बहुत बड़ा लीडिंग पेपर है, तो उन्होंने जो खुलासा किया वो ये आ कि तालिबान ने मतलब कि ला लो कि अज कल इन्हां दिनां दे विच जिहड़े कौंसलेट सीगे उत्थे जाके तलाशी लई है। मतलब वो कह रहे सीगे कि भाई असीं गारंटी दिंदे आ तुहानूं, असीं श्योरिटी दिंदे आ तुहानूं कि कुछ नहीं होऊगा, परंतु उत्थे जाके तलाशी उन्होंने लई आ कि दो कहिंदे आ कि कारां उन्होंने खड़ियां, मतलब कि जिहड़ियां उत्थे कारां खलोतीआं सन तां ओह कारां लै गए। ये दैनिक भास्कर कह रहा, तो दैनिक भास्कर भी उत्थे क्योंकि इन्हां दे उधर हैगे आ कॉन्ट्रैक्ट के पत्रकार हैगे इन्हां दे सारे मुल्कां दे विच तकरीबन, ते जिहड़े उत्थे इन्हां दे पत्रकार ने जिहड़े ग्राउंड जीरो तो रिपोर्टां भेज रहे, खासी ये लाइव रिपोर्टिंग करते पे ने। तां मेरे कहण दा मतलब ये आ कि देखो इसे करके ही शायद इंडिया तो चिट्टी च ना की किया जाए, यकदम यकीन नहीं किया जा सकता कि एक रिपोर्ट ये आ रही है खुलासे के रूप में HT वाले क्या कि उन्होंने पेशकश की थी कि तुम ठहर जाओ, कुछ पल ठहर जाओ, तो दूसरे पासे खबर आ रही है कि तालिबान उत्थे पहुंचे, उन्होंने तलाशी ली है, बकायदा डॉक्यूमेंट चेक किए उत्थे जाके। खैर जे आप कुछ होर अपडेशन देखिए इस मुतलक कि कहते कि पंजशीर के खिलाफ, पंजशीर एक बहुत कह लीए एक बड़ा नाम है, इलाका छोटा जिहा काबल को कह लो कि नॉर्थ वाली साइड से, पर ये तुहानूं हुण अक्सर खबरां च मिलेगा पंजशीर, क्योंकि पंजशीर का ही वो शेर सीगा ना अहमद शाह मसूद। सो हुण मसूद का मुंडा उत्थे आ अहमद शाह, तां उत्थे कहंदे आ कि पुले हिसार जिहड़ा जिला आ उहनूं छड़ा लिया गया तालिबानां, मतलब कि नाल लगवा जिहड़ा एरिया है ना, कुछ वैसे 2 जिले दसे जा रहे हैं कि उत्थे लड़ाई हुई है, उहदे च एक होर जिला छड़ा लिया गया, परंतु पुले हिसार का तां जिक्र आ रहा है 30-31 मिनट पहला भी एक अखबार की रिपोर्ट आ कि उत्थे गहगा च लड़ाई हुई है इन्हां दी कि वो उन्होंने छड़ा लिया, मतलब कि मसूद दे लड़ाकियां ने। तो दूसरे पासे 2 जिलियां दे विच एक होर गड्डवी लड़ाई जिहड़ी आ चलदी पई आ,
ਤਾਂ ਇਹ ਆਪਣੇ ਆਪ ਦੇ ਵਿੱਚ ਪੰਜਸ਼ੀਰ ਵਾਲਾ ਮਸਲਾ ਜਿਹੜਾ ਉਹ ਕਾਫੀ ਉਲਝਦਾ ਨਜ਼ਰ ਆ ਰਿਹਾ। ਪਰ ਇਹਦੇ ਵਿੱਚ ਇੱਕ ਹੋਰ ਖਬਰ ਵੀ ਹੈ, ਦੇਖੋ ਕਿਵੇਂ ਖਬਰ ਨਾਲ ਖਬਰ ਟਕਰਾਉਂਦੀ ਹੈ ਕਿ ਬਾਅਦ ਦੇ ਵਿੱਚ ਇਹ ਵੀ ਖਬਰ ਆ ਰਹੀ ਹੈ ਕਿ ਤਾਲਿਬਾਨ ਤੇ ਮਸੂਦ ਗਰੁੱਪ ਹੈ ਜਿਹੜਾ ਉਹ ਆਪਸ ਦੇ ਵਿੱਚ ਕੰਪਰੋਮਾਈਜ਼ ਵੀ ਕਰ ਸਕਦਾ ਆ, ਮਤਲਬ ਕਿ ਉਹਨਾਂ ਦਾ ਸਮਝੌਤਾ ਵੀ ਹੋ ਸਕਦਾ ਆ ਇਸ ਕੌਨਫਲਿਕਟ ਦਾ ਕੰਪਰੋਮਾਈਜ਼ ਹੋ ਕੇ ਕਿ ਇਲਾਕਾ ਵੰਡਿਆ ਜਾਵੇ। ਇਹ ਆ ਮਾਮਲਾ। ਦੂਸਰੇ ਪਾਸੇ ਜਿਹਦੇ ਤੇ ਵੇਖੋ $50 ਲੱਖ ਦਾ ਇਨਾਮ ਸੀਗਾ ਉਹ ਹੁਣ ਖੁੱਲੇ ਰੂਪ ਦੇ ਵਿੱਚ ਘੁੰਮਦਾ ਪਿਆ। ਅਮਰੀਕਾ ਨੇ ਜਿਹੜਾ $50 ਲੱਖ ਦਾ ਇਨਾਮ ਐਲਾਨਿਆ ਸੀ ਉਹ ਸੀ ਖਲੀਲ ਹੱਕਾਨੀ, ਜਿਹੜਾ ਜਾ ਕੇ ਕਰਜ਼ਾਈ ਦੇ ਨਾਲ ਮੁਲਾਕਾਤ ਕਰ ਰਿਹਾ, ਜਿਹੜਾ ਮਸਜਿਦਾਂ ਦੇ ਵਿੱਚ ਜਾ ਕੇ ਕਰ ਰਿਹਾ ਇਸ ਵੇਲੇ ਸਪੀਚਾਂ। ਕਹਿਣ ਦਾ ਮਤਲਬ ਹੈ ਕਿ ਦੇਖ ਲਓ $50 ਲੱਖ ਇਨਾਮੀ ਬੰਦਾ ਜਿਹੜਾ ਖੁੱਲੇ ਆਮ ਘੁੰਮਦਾ ਪਿਆ। ਬਾਕੀ ਜੇ ਆਮ ਬੰਦੇ ਦੀ ਗੱਲ ਕਰੀਏ, ਜੇ ਆਮ ਬੰਦੇ ਦੀ ਗੱਲ ਨਾ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਆਪਾਂ ਵੀ ਬੰਦੇ ਨਹੀਂ ਹੈਗੇ ਕਿ ਆਮ ਬੰਦੇ ਦੀ ਉੱਥੇ ਦਿੱਕਤਾਂ ਬੜੀਆਂ। 40% ਫਸਲ ਉਹਨਾਂ ਦੀ ਨਸ਼ਟ ਹੋ ਗਈ ਹੈ, ਐਤਕੀ ਬੁਰੇ ਹਾਲ ਨੇ, ਬੌਂਕੇ ਦਿਹਾੜੇ ਆ, ਭੁੱਖ ਨਾਲ ਉੱਥੇ ਮਰਨੇ ਸਟਾਰਟ ਹੋਏ ਆ, ਲੋਕੀ ਠੱਗੀ ਦਾ ਸ਼ਿਕਾਰ ਹੋ ਰਹੇ ਆ ਕਿਉਂਕਿ ਜਿਹੜੇ ਮਨੁੱਖੀ ਤਸਕਰ ਆ ਉਹ ਗਹਿਣਾ ਗੱਟਾ ਲੋਕਾਂ ਦਾ ਲੁੱਟ ਰਹੇ ਆ, ਇਹ ਕਹਿ ਕੇ ਕਿ ਤੁਹਾਨੂੰ ਇੱਥੇ ਪਹੁੰਚਾ ਦਿਆਂਗੇ, ਉੱਥੇ ਪਹੁੰਚਾ ਦਿਆਂਗੇ। ਕਈ ਕਿਸਮ ਦੀਆਂ ਪਰੇਸ਼ਾਨੀਆਂ ਨੇ। ਇਸ ਤੋਂ ਇਲਾਵਾ ਕਾਬਲ ਏਅਰਪੋਰਟ ਤੋਂ ਭੀੜ ਨਹੀਂ ਹਟ ਰਹੀ, ਵੇਖਣ ਵਾਲੀ ਗੱਲ ਹੈ। ਤੇ ਵਾਰ-ਵਾਰ ਉੱਥੇ ਫਾਇਰਿੰਗ ਵੀ ਹੋ ਰਹੀ ਹੈ, ਹਵਾਈ ਫਾਇਰਿੰਗ ਕਰਕੇ ਉਹਨਾਂ ਨੂੰ ਖਦੇੜਿਆ ਜਾ ਰਿਹਾ। ਪਰ ਲੋਕ ਕਹਿੰਦੇ ਆ ਕਿ ਨਹੀਂ ਮਰ ਜਾਣਗੇ ਪਰ ਇੱਥੇ ਨਹੀਂ ਰਹਿਣਾ। ਉਹ ਹੁਣ ਕਿੰਨੀ ਕੁ ਤਾਦਾਦ ਐਗਜ਼ੈਕਟ ਆਪਾਂ ਦੱਸਣ ਤੋਂ ਗੁਰੇਜ਼ ਕਰਾਂਗੇ। ਕੋਈ ਕਹਿੰਦਾ ਹਜ਼ਾਰਾਂ ਦੇ ਵਿੱਚ ਹੈ, ਕੋਈ ਕਹਿੰਦਾ ਕੁਝ ਸੈਂਕੜੇ, ਤੇ ਕੋਈ ਕਹਿੰਦਾ ਲੱਖਾਂ ਦੇ ਤਾਦਾਦ ਇਸ ਤਰ੍ਹਾਂ ਦੀ ਹੋ ਸਕਦੀ ਆ ਜਿਹੜੀ ਇੱਥੋਂ ਮਾਈਗ੍ਰੈਂਟ ਹੋਣਾ ਚਾਹੁੰਦੀ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਕਹਿ ਲਈਏ ਕਿ ਹਾਲੇ ਸਟੀਕ ਅੰਕੜਾ ਨਹੀਂ ਹੈ ਕਿ ਕਿਹੜਾ ਕੋਈ ਸੈਂਕੜੇ ਆ ਕਹਿੰਦਾ, ਕੋਈ ਕਿਹੜਾ ਕੋਈ ਹਜ਼ਾਰਾਂ ਕਹਿੰਦਾ। ਪਰੰਤੂ ਇਹ ਰਿਪੋਰਟਾਂ ਜ਼ਰੂਰ ਆ ਰਹੀਆਂ ਨੇ ਕਿ ਤਾਲਿਬਾਨ ਹਵਾਈ ਫਾਇਰਿੰਗ ਕਰ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਕੋਲ ਲੀਗਲ ਡਾਕੂਮੈਂਟ ਹੈਗੇ ਆ, ਟਰੈਵਲਿੰਗ ਡਾਕੂਮੈਂਟ ਜਿਹਨੂੰ ਆਪਾਂ ਕਹਿੰਦੇ ਆ ਬਾਹਰ ਨਿਕਲਣ ਦੇ, ਉਹ ਤੇ ਜਾ ਸਕਦਾ ਆ, ਦੂਜੇ ਨੂੰ ਅਸੀਂ ਨਹੀਂ ਜਾਣ ਦੇਣਾ। ਔਰ ਇਸੇ ਹੀ ਲੜਾਈ ਦੇ ਵਿੱਚ ਸ਼ਾਇਦ ਤੁਸੀਂ ਇੱਕ ਤਸਵੀਰ ਵੇਖੀ ਹੋਏਗੀ ਕਿ ਇੱਕ ਛੋਟੀ ਜਿਹੀ ਬੱਚੀ ਨੂੰ, ਫੁੱਲ ਭਰ ਬੱਚੀ ਨੂੰ ਕੰਡਿਆਲੀ ਤਾਰ ਦੇ ਉੱਤੋਂ ਦੀ ਫੌਜੀ ਚੱਕ ਰਹੇ ਆ, ਯੂਕੇ ਦੀ ਫੌਜ ਵਾਲੇ, ਕਿਉਂਕਿ ਉਹ ਜਿਹੜੀ ਉਹਦੀ ਮਾਂ ਆ ਬੱਚੀ ਦੀ, ਕੁਝ ਕੁ ਮਹੀਨਿਆਂ ਦੀ ਬੱਚੀ ਆ, ਉਹ ਕਹਿੰਦੀ ਆ ਕਿ ਮੇਰਾ ਘਰ ਵਾਲਾ ਤਾਲਿਬਾਨੀ ਹੋ ਗਿਆ, ਮੈਨੂੰ ਬਹੁਤ ਤਸ਼ੱਦਦ ਦਾ ਸ਼ਿਕਾਰ ਬਣਨਾ ਪੈ ਰਿਹਾ, ਹੁਣ ਮੇਰੇ ਨਾਲ ਜਿਹੜੀ ਹੋਣੀ ਆ ਸੋ ਹੋਣੀ ਆ, ਤੁਸੀਂ ਇਹਨੂੰ ਬੱਚੀ ਨੂੰ ਲੈ ਜਾਓ। ਤੇ ਉਹ ਯੂਕੇ ਦਾ ਫੌਜੀ ਸ਼ਾਇਦ ਲੈ ਗਿਆ ਸੀਗਾ ਏਅਰਪੋਰਟ ਤੋਂ ਅੰਦਰ। ਬਾਅਦ ਬੱਚੀ ਦਾ ਕੀ ਬਣਿਆ ਪਤਾ ਨਹੀਂ। ਐਸੀਆਂ ਕਈ ਦੁਖਾਂਤ ਕਹਾਣੀਆਂ ਨੇ। ਜਾਕੀ ਅਨਵਾਰੀ ਉੱਭਰਦਾ ਫੁੱਟਬਾਲਰ ਸੀ, ਉਹ ਮਰ ਗਿਆ ਜਹਾਜ਼ ਤੋਂ, ਜਿਹੜੇ ਡਿੱਗੇ ਆ ਉਹ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਜਾਕੀ ਅਨਵਾਰੀ ਸੀ, 17 ਸਾਲ ਦਾ, ਬਹੁਤ ਹੋਣਹਾਰ ਉਹਨਾਂ ਦਾ ਫੁੱਟਬਾਲਰ ਸੀਗਾ। ਖੈਰ ਇਹੀ ਗੱਲਾਂ ਬਾਤਾਂ ਨੇ, ਇਹੀ ਆਪਰੇਸ਼ਨਾਂ ਨੇ, ਪਰ ਦੁਖਦਾਇਕ ਨੇ ਕਿ ਇਸ ਮਾਮਲੇ ਦੇ ਵਿੱਚ ਹੁਣ ਕਹਿ ਲਓ ਕਿ ਪੂਰੀ ਦੁਨੀਆ ਹੀ ਲਾਚਾਰ ਹੈ, ਚਿੰਤਾ ਸੁਰ ਤੇ ਹੈ, ਪਰ ਕੀਤਾ ਕੁਛ ਨਹੀਂ ਜਾ ਸਕਦਾ। ਹੁਣ ਤੇ ਸਾਰਾ ਕੁਛ ਇਹੀ ਹੈ ਕਿ ਜਿਨ੍ਹਾਂ ਨੇ ਬੰਦੂਕ ਦੇ ਬਲ ਤੇ ਰਾਜ ਹਾਸਲ ਕਰ ਲਿਆ ਕਿ ਉਹ ਇਸ ਰਾਜ ਨੂੰ ਕਿਸੇ ਸੁਚੱਜੇ ਢੰਗ ਨਾਲ ਚਲਾ ਕੇ ਲੋਕਾਂ ਨੂੰ ਸੌਖਿਆਂ ਕਰ ਦੇਣ ਘੱਟੋ ਘੱਟ, ਤੇ ਫੇਰ ਆ। ਨਹੀਂ ਤੇ ਅਦਰਵਾਈਜ਼ ਇਹ ਕਹਾਣੀਆਂ ਤਾਂ ਮੇਰੇ ਖਿਆਲ ਦੇ ਨਾਲ ਸਾਲਾਂ ਬੱਧੀ ਇਉਂ ਹੀ ਚੱਲਦੀਆਂ ਰਹਿਣਗੀਆਂ ਕਿ ਲਿਸਟਾਂ ਲੁਸਟਾਂ ਕਹਿੰਦੇ ਬਣੀਆਂ ਨੇ, ਅਮਰੀਕਾ ਪੱਖੀ ਬੰਦਿਆਂ ਦੀਆਂ ਲਿਸਟਾਂ ਬਣ ਗਈਆਂ, ਉਹਨਾਂ ਨੂੰ ਜਾ ਕੇ ਤੇ ਚੈੱਕ ਕੀਤਾ ਜਾ ਰਿਹਾ, ਜਿੱਥੇ ਲੱਭਣਗੇ ਹੁਣ ਉਹਨਾਂ ਨੂੰ ਫੁੱਲ ਥੋੜ੍ਹੀ ਪਾਏ ਜਾਣਗੇ, ਗੁਲਦਸਤੇ ਥੋੜ੍ਹੀ ਦਿੱਤੇ ਜਾਣਗੇ। ਇਸੇ ਤਰ੍ਹਾਂ ਇੱਕ ਬਹੁਤ ਵੱਡਾ ਤੁਹਾਨੂੰ ਪਤਾ ਮੀਡੀਆ ਅਦਾਰਾ ਹੈ ਕੌਮਾਂਤਰੀ ਪੱਧਰ ਤੇ, ਸ਼ਾਇਦ ਉਹਦਾ ਨਾਂ ਡੈਚੇ ਵੈਲੇ ਕੁਛ ਐਸਾ ਨਾਮ ਹੈ ਜਰਮਨ ਦਾ। ਹਾਂਜੀ, ਉਹਨਾਂ ਦੇ ਇੱਕ ਪੱਤਰਕਾਰ ਨੂੰ ਵੀ ਲੱਭਦੇ ਫਿਰਦੇ ਆ। ਤੁਹਾਨੂੰ ਪਤਾ ਉਹਨਾਂ ਦੀ ਰਿਪੋਰਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ, ਤਿੱਖੀ ਰਿਪੋਰਟਿੰਗ ਹੁੰਦੀ ਹੈ ਉਹਨਾਂ ਦੀ, ਨਿਡਰ ਵਾਲੀ ਰਿਪੋਰਟਿੰਗ ਹੁੰਦੀ ਆ, ਤੇ ਉਹ ਤੇ ਨਹੀਂ ਲੱਭਾ, ਪਰੰਤੂ ਉਹਦਾ ਇੱਕ ਚੱਕ ਕੇ ਤੇ ਨੇੜਲਾ ਰਿਸ਼ਤੇਦਾਰ ਉਹਨਾਂ ਨੇ ਮਾਰ ਜੀ ਬਿਲਕੁਲ। ਸੋ ਤਾਲਿਬਾਨੀ ਕਹਿੰਦੇ ਸੀਗੇ ਵੀ ਅਸੀਂ ਸਾਰਿਆਂ ਨੂੰ ਅਮਨੈਸਟੀ ਦੇਵਾਂਗੇ, ਮਾफ़ ਕਰ ਦਿਆਂਗੇ, ਚੱਕਰ ਹੀ ਕੋਈ ਨਹੀਂ ਆ। ਉਦੋਂ ਵੀ ਲੋਕਾਂ ਨੂੰ ਉਹ ਗੱਲ ਪਚੀ ਨਹੀਂ ਸੀਗੀ, ਨਾ ਹੀ ਹਲਕ ਤੋਂ ਨਿਕਲਦੀ ਸੀਗੀ ਵੀ ਇਹ ਤਾਲਿਬਾਨ ਵਾਲੇ ਆ। ਕਹਿਣ ਵਾਲੀ ਗੱਲ ਹੋਰ ਹੁੰਦੀ ਅਤੇ ਕਰਨ ਵਾਲੀ ਗੱਲ ਜਿਹੜੀ ਹੋਰ ਹੁੰਦੀ। ਸੋ ਹਰਕਤਾਂ ਤੋਂ ਉਹ ਚੀਜ਼ਾਂ ਜਿਹੜੀਆਂ ਹੁਣ ਮੁੜ ਦੁਬਾਰੇ ਸਾਹਮਣੇ ਆ ਰਹੀਆਂ ਵੀ ਕਰਨਾ ਕੀ ਆ। ਮਿੰਟੂ ਜੀ ਇੱਧਰ ਵਾਪਸ ਪੰਜਾਬ ਵੱਲ ਆਈਏ। ਅੱਜ ਇੱਥੇ ਵੀ ਵੱਡੀ ਇੱਕ ਖਬਰ ਇਸ ਟਾਈਮ ਆ ਰਹੀ ਹੈ, NIA ਵੱਲੋਂ ਸਾਬਕਾ ਜਥੇਦਾਰ ਰੋਡੇ ਹੁਣਾਂ ਦੇ ਘਰੇ ਛਾਪਾ, RDX, ਟਿਫਨ ਬੰਬ, ਪਿਸਤੌਲ ਬਰਾਮਦਗੀ ਦਾ ਜਿਹੜਾ ਦਾਅਵਾ ਕਰ ਰਹੀ ਹੈ ਇਹ ਹੁਣ ਪੁਲਿਸ। ਹਾਂਜੀ, ਵੱਡੀ ਖਬਰ ਹੈ। ਕੱਲ ਰਾਤ ਦੀ ਗੱਲ ਆ, ਜਿਹੜੀ ਮਤਲਬ ਕਿ ਲੰਘੀ ਰਾਤ ਕਹਿ ਸਕਦੇ ਹਾਂ ਆਪਾਂ। ਉਹਦੇ ਵਿੱਚ ਹੋਇਆ ਕੀ ਆ ਕਿ ਜੋ ਭਾਈ ਰੋਡੇ ਹੋਰਾਂ ਨੇ ਜਾਣਕਾਰੀ ਦਿੱਤੀ ਆ, ਆਪਾਂ ਉਹਨੂੰ ਕੋਟ ਕਰ ਲਈਏ ਤਾਂ ਕਿ ਥੋੜ੍ਹੀ ਤਸਵੀਰ ਸਾਫ਼ ਹੋ ਜਾਵੇ।
ਉਹ ਕਹਿੰਦੇ ਆ ਕਿ ਰਾਤ 12:30 ਵਜੇ ਦਾ ਵਿਖਾ ਸੀ ਤੇ ਕੁਝ ਲੋਕ ਕੰਧਾਂ ਟੱਪ ਕੇ ਆਏ ਨੇ ਤੇ ਮੇਰੇ ਸਪੁੱਤਰ ਬਾਰੇ ਪੁੱਛਿਆ ਤੇ ਸਪੁੱਤਰ ਨੂੰ ਲੈ ਕੇ ਤੁਰ ਗਏ। ਉਹ ਤਸਵੀਰਾਂ ਵੀ ਵਾਇਰਲ ਹੋਈਆਂ, ਕਾਫੀ ਬਾਡੀ ਬਿਲਡਰ ਹੈ ਉਹ ਮੁੰਡਾ, ਗੁਰਮੁਖ ਸਿੰਘ ਸ਼ਾਇਦ ਉਹਨਾਂ ਦਾ ਨਾਮ ਆ, ਤੇ ਉਹਨਾਂ ਨੂੰ ਲੈ ਗਏ ਆ। ਉਸ ਤੋਂ ਬਾਅਦ ਕਹਿੰਦੇ ਕਿ ਘੰਟਾ ਕੁ ਬਾਅਦ ਫੇਰ ਆਏ ਆ, ਘੰਟਾ ਕੁ ਬਾਅਦ ਫੇਰ ਆਏ ਆ ਤੇ ਉਸ ਤੋਂ ਬਾਅਦ ਉਹ ਉੱਤੇ ਚੱਲ ਗਏ ਨੇ। ਉੱਥੇ ਘੰਟਾ 2 ਘੰਟੇ ਉਹਨਾਂ ਨੇ ਤਲਾਸ਼ੀ ਕੀਤੀ ਆ। ਉਸ ਤੋਂ ਬਾਅਦ ਕੁਝ ਬੈਗ ਜਿਹੜੇ ਆ ਉਹ ਲੈ ਕੇ ਤੇ ਉਤਰ ਗਏ ਤੇ ਚਲ ਗਏ ਆ। ਸਾਨੂੰ ਤੇ ਇਹ ਵੀ ਨਹੀਂ ਪਤਾ ਲੱਗਾ ਕਿ ਪੁਲਿਸ ਪੰਜਾਬ ਦੀ ਆ ਜਾਂ ਬਾਹਰ ਦੀ ਆ, ਜਲੰਧਰ ਦੀ ਹੈ ਜਾਂ ਕਪੂਰਥਲੇ ਦੀ ਆ। ਮਤਲਬ ਕਿ ਅਸੀਂ ਤੇ ਹੱਕੇ ਬੱਕੇ ਰਹਿ ਗਏ। ਮੇਰੀ ਕਹਿੰਦੇ ਸਿਹਤ ਠੀਕ ਨਹੀਂ ਸੀ ਤੇ ਮੈਨੂੰ ਤੇ ਕੁਛ ਨਹੀਂ ਕਿਹਾ ਤੇ ਮੁੰਡੇ ਨੂੰ ਲੈ ਕੇ ਆਏ ਨੇ। ਤੇ ਬਾਅਦ ਦੇ ਵਿੱਚ ਆਹ ਮੀਡੀਆ ਰਿਪੋਰਟਾਂ ਨੇ ਇਹਦੇ 'ਚ ਕਲੀਅਰ ਗੱਲ ਇੱਕ ਜਿਹੜੀ ਕਰਨ ਵਾਲੀ ਆ ਉਹ ਇਹ ਆ ਕਿ ਹਾਲੇ ਤੱਕ NIA ਨੇ ਕੋਈ ਆਫੀਸ਼ੀਅਲ ਪੁਸ਼ਟੀ ਨਹੀਂ ਸੀ ਕੀਤੀ। ਜੇ ਆਪਾਂ ਦੇਰ ਸ਼ਾਮ ਤੱਕ ਦੇਖੀਏ, ਹੁਣ ਕਰ ਦਿੱਤੀ ਹੋਵੇ ਤਾਂ ਮੈਨੂੰ ਪਤਾ ਨਹੀਂ ਹੈ ਕਿ ਪੁਸ਼ਟੀ ਉਡੀਕੀ ਜਾ ਰਹੀ ਸੀਗੀ ਕਿ ਕੀ ਉਹਨਾਂ ਨੇ ਕਿਸੇ ਮੁਕੱਦਮੇ 'ਚ ਇਹਨਾਂ ਦੀ ਅਰੈਸਟ ਪਾ ਦਿੱਤੀ ਆ ਜਾਂ ਕੋਈ ਫਰਦਰ ਉਹਨਾਂ ਨੇ ਕੋਈ ਹੋਰ ਕਾਰਵਾਈ ਸ਼ੁਰੂ ਕੀਤੀ ਹੈ। ਐਸਾ ਹਾਲੇ ਤੱਕ ਕਹਿ ਲਓ ਕਿ ਪੁਸ਼ਟਕ ਨਹੀਂ ਹੈ, ਪੁਸ਼ਟੀ ਦੀ ਉਡੀਕ ਕੀਤੀ ਜਾ ਰਹੀ ਹੈ। ਖੈਰ ਇਹ ਮਾਜਰਾ ਕੀ ਨਿਕਲਦਾ ਕੀ ਨਹੀਂ ਇਹ ਤਾਂ ਪਤਾ ਨਹੀਂ ਹੈ। ਵੈਸੇ ਤੇ ਆਪਾਂ ਨੂੰ ਪਤਾ ਹੀ ਹੈ, ਜਿਹੜੇ ਕੁਛ ਸਰੋਤੇ ਇਤਿਹਾਸ ਤੋਂ ਜਾਣੂ ਹੋਣਗੇ ਕਿ ਭਾਈ ਰੋਡੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਸਨ। ਇਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਗਿਆ ਸੀ, ਸ਼ਾਇਦ 1988 ਜੇ ਮੈਂ ਭੁੱਲਦਾ ਨਹੀਂ ਤਾਂ ਉਹ ਦੌਰ ਸੀਗਾ। ਤੇ ਇਹਨਾਂ ਦਾ ਇੱਕ ਭਰਾਤਾ ਲਖਵੀਰ ਸਿੰਘ ਉਹ ਭਗੌੜਾ ਸੀਗਾ ਤੇ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਜੋ ਦਾਅਵਾ ਕੀਤਾ ਕਿ ਉਹ ਪਾਕਿਸਤਾਨ ਦੇ ਵਿੱਚ ਹੈ। ਹੁਣ ਲਿੰਕ ਇਹ ਕੀਤਾ ਜਾ ਰਿਹਾ ਵਾ ਕਿ ਲਖਵੀਰ ਸਿੰਘ ਨੇ ਮਤਲਬ ਕਿ ਆਪਣੇ ਭਤੀਜੇ ਦੇ ਜ਼ਰੀਏ ਇਹ ਸਾਰੀਆਂ ਚੀਜ਼ਾਂ ਕੱਲੀਆਂ ਨੇ। ਸੋ ਆਹ ਪੁਲਿਸ ਦੀ ਕਹਾਣੀ ਆ। ਤਾਂ ਪੁਲਿਸ ਦੀ ਕਹਾਣੀ ਦਾ ਮਤਲਬ ਇੱਕ ਦਾਅਵਾ, NIA ਦਾ ਇਹ ਦਾਅਵਾ ਹੈ। ਇਹ ਦਾਅਵਾ ਹੁਣ ਵੈਸੇ ਤੇ ਤੁਸੀਂ ਦੇਖਿਆ ਹੀ ਆ ਕਿ ਬਹੁਤ ਵਾਰੀ ਇਹ ਦਾਅਵੇ ਜਿਹੜੇ ਟਿਕਦੇ ਨਹੀਂ ਹੈ, ਗਾਂਹ ਜਾ ਕੇ ਸਜ਼ਾ ਬਹੁਤ ਘੱਟ ਹੁੰਦੀ ਹੈ। ਇਹ ਕਹਾਣੀਆਂ ਇਹ ਦਾਅਵੇ ਸਟੈਬਲਿਸ਼ ਕਰਨੇ ਕੋਰਟਾਂ ਦੇ ਵਿੱਚ ਬਹੁਤ ਔਖੇ ਹੁੰਦੇ ਆ। ਪਰ ਕਿਉਂਕਿ ਇਸ ਵੇਲੇ ਇਹੀ ਰਿਪੋਰਟਾਂ ਨੇ, ਇਹੀ ਮੀਡੀਆ ਰਿਪੋਰਟਾਂ ਨੇ, ਇਹੀ ਜਾਣਕਾਰੀਆਂ ਨੇ ਔਰ ਇਹਦੀ ਪੁਸ਼ਟੀ ਜਿਹੜੀ ਆ ਭਾਈ ਰੋਡੇ ਹੋਰਾਂ ਨੇ ਕੀਤੀ ਆ, ਤੇ ਇਸ ਕਰਕੇ ਮੈਂ ਥੋੜਾ ਜਿਹਾ ਲਿੰਕ ਕਰ ਰਿਹਾ ਕਿ ਇਹ ਉਹਨਾਂ ਦਾ ਦਾਅਵਾ ਹੈ NIA ਦਾ। ਬਾਕੀ ਭਾਈ ਰੋਡੇ ਦਾ ਵੀ ਇੱਕ ਆਪਣਾ ਪਿਛੋਕੜ ਹੈ, ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਇਹਨਾਂ ਨੇ ਜੇਲ੍ਹ ਵੀ ਕੱਟੀ। ਉਸ ਤੋਂ ਬਾਅਦ ਜਦੋਂ ਜਥੇਦਾਰ ਬਣੇ ਆ ਮਰਿਆਦਾ ਲਾਗੂ ਕਰਨ ਨੂੰ ਲੈ ਕੇ ਵੀ ਇੱਕ ਕੰਟਰੋਵਰਸੀ ਹੋਈ ਸੀਗੀ। ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਕਿ ਇੱਕ ਕਿਤਾਬ ਆਈ ਸੀਗੀ, ਉਹਦੇ ਵਿੱਚ ਵੀ ਕਾਫੀ ਕੁਝ ਖੁਲਾਸੇ ਸੀ। ਉਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਬਾਅਦ ਦੇ ਵਿੱਚ ਸੰਤ ਸਮਾਜ ਜਿਹੜਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਬਹੁਤ ਨਜ਼ਦੀਕ ਹੋ ਗਿਆ, ਯਾਨੀ ਅਕਾਲੀ ਦਲ ਬਾਦਲ ਦੇ ਬਹੁਤ ਨਜ਼ਦੀਕ ਹੋ ਗਿਆ, ਉਹਨਾਂ ਦੇ ਵਿੱਚ ਵੀ ਇਹ ਸ਼ਾਮਲ ਸਨ। ਤੇ ਕਹੋ ਕਿ SGPC ਦੇ ਵਿੱਚ ਵੀ ਪੂਰਾ ਇਹਨਾਂ ਦਾ ਚੱਲਦਾ ਸੀਗਾ ਜ਼ੋਰ ਦਾਬਾ, ਐਸੀ ਗੱਲ ਨਹੀਂ ਹੈ। ਸੋ ਇਹ ਹੁਣ ਵੇਖਣਾ ਹੋਏਗਾ ਕਿ ਅੱਗੇ NIA ਕੀ ਕਰਦੀ ਆ, ਕਿਉਂਕਿ NIA ਦਾ ਕੰਮ ਕਰਨ ਦਾ ਤਰੀਕਾ ਇਹੋ ਹੀ ਹੈ। ਰਾਜ ਕਰਨਵੀਰ ਸਿੰਘ ਜੀ ਇੱਕ ਵਾਰੀ ਰਿਕਵਰੀ ਕਰਦੇ ਆ, ਮਾੜੀ ਮੋਟੀ ਮੀਡੀਆ ਨੂੰ ਜਾਣਕਾਰੀ ਦੇ ਦਿੰਦੇ ਆ, ਫਿਰ ਇਹ ਸਾਇਲੈਂਟ ਹੋ ਜਾਂਦੇ ਆ, ਫਿਰ ਇੱਕੇ ਦਮ ਦੱਸਦੇ ਆ ਕਿ ਆਹ ਮੈਡਿਊਲ ਸੀ ਜੀ, ਇਹ ਫਲਾਂ ਹੋ ਗਿਆ, ਟਮਕਾ ਹੋ ਗਿਆ। ਮਤਲਬ ਕਿ ਸਾਨੂੰ ਹਾਲੇ ਇੰਤਜ਼ਾਰ ਕਰਨਾ ਪਏਗਾ ਕਿ ਆਫੀਸ਼ੀਅਲੀ NIA ਦੀ ਕੋਈ ਜਦੋਂ ਸਟੇਟਮੈਂਟ ਆਈ ਉਦੋਂ ਸਾਫ਼ ਹੋਏਗਾ ਕਿ ਉਹ ਇਸ ਕੜੀ ਨੂੰ ਕਿੱਦਾਂ ਅੱਗੇ ਵਧਾਉਂਦੇ ਆ ਜਾਂ ਇੱਥੇ ਹੀ ਇਹਨੂੰ ਰੱਖ ਦਿੰਦੇ ਆ ਜਾਂ ਕੁਝ ਹੋਰ ਨਵੀਂ ਕੋਈ ਕਹਾਣੀ ਅੱਗੋਂ ਤੋਰਦੇ ਆ। ਇਹ ਇੰਤਜ਼ਾਰ ਕਰਨਾ ਪਏਗਾ ਜੀ। ਬਿਲਕੁਲ। ਤੇ ਆਪਾਂ ਜਿੱਦਾਂ ਤੁਸੀਂ ਵੀ ਦੱਸਿਆ ਪਹਿਲਾਂ ਵੀ ਕਿੰਨੀ ਦੀ ਦੱਸਿਆ ਗਿਆ ਵੀ ਹਰ ਵਾਰੀ ਇਹਨਾਂ ਦੀ ਜਿਹੜੀ ਕਹੀ ਗੱਲ ਉਹ ਸੱਚੀ ਨਹੀਂ ਹੁੰਦੀ। ਸੋ ਦਾਅਵੇ ਇਹ ਬਹੁਤ ਕਰਦੇ ਨੇ ਤੇ ਝੂਠੀਆਂ ਕਹਾਣੀਆਂ ਵੀ ਇਹਨਾਂ ਦੀਆਂ ਬਹੁਤ ਜਿਹੜੀਆਂ ਬਾਅਦ 'ਚ ਨਿਕਲ ਕੇ ਸਾਹਮਣੇ ਆਉਂਦੀਆਂ ਨੇ। ਅਗਲੀ ਗੱਲ ਕਰ ਲਈਏ, ਸੈਣੀ ਦਾ ਧੂੰਆਂ ਬਣਿਆ ਚਰਚਾ ਦਾ ਵਿਸ਼ਾ ਜੀ। ਹਾਂਜੀ ਦੇਖੋ, ਇਹ ਸਮੋਕਰ ਆ, ਵੈਸੇ ਤੇ ਡਰਪੋਕਲ ਵੀ ਬਹੁਤ ਆ, ਸਮੋਕਰ ਆ ਇਹ ਬਹੁਤ ਤਗੜਾ। ਤੇ ਇਹਦੇ ਬਾਰੇ ਬਹੁਤ ਕਹਾਣੀਆਂ ਨੇ ਜਿਹੜੇ ਨਜ਼ਦੀਕੀ ਇਹਦੇ ਰਹਿਣ ਵਾਲਿਆਂ ਦੇ ਚਲੋ ਜੀ ਸੋਰਸਸ ਦਾ ਅੱਗੇ ਹੁੰਦੇ ਆ ਜਿਹੜੇ ਪੱਤਰਕਾਰਾਂ ਦੇ, ਜਿਨ੍ਹਾਂ ਨੇ ਨੇੜੇ ਤੋਂ ਵੇਖਿਆ ਇਹਨੂੰ ਤੇ ਉਹਦੇ ਬਾਰੇ ਬਹੁਤ ਕਿੱਸੇ ਨੇ ਪੱਤਰਕਾਰ ਦੱਸਦੇ ਆ, ਜਿਨ੍ਹਾਂ ਦੇ ਸੋਰਸਸ ਜਾਣਕਾਰੀ ਦਿੰਦੇ ਆ। ਤਾਂ ਸੋਰਸਸ ਕਿਹੜੇ ਹੁੰਦੇ ਆ, ਮੰਨ ਲਓ ਜਿਹੜੇ ਤੁਹਾਡੇ ਆਲੇ ਦੁਆਲੇ ਰਹਿੰਦੇ, ਤੁਹਾਡੇ ਘਰਾਂ ਤੱਕ ਪਹੁੰਚ ਰੱਖਦੇ ਹੋ। ਧੋਬੀ ਵੀ ਹੋ ਸਕਦਾ, ਉਹ ਦੁੱਧੀ ਵੀ ਹੋ ਸਕਦਾ, ਕੋਈ ਵੀ ਹੋ ਸਕਦਾ, ਕਹਿਣ ਦਾ ਮਤਲਬ ਅਸੀਂ ਢਾਈ ਖੜਦੇ ਆ। ਖੈਰ ਦੇਖੋ ਗੱਲ ਇਹ ਆ ਕਿ ਇਹ ਸਮੋਕਰ ਆ, ਇਹ ਜਦੋਂ ਕਹਿੰਦੇ ਕਿ ਹਵਾਲਾਤੇ ਨੂੰ ਪਾਉਣ ਲੱਗੇ ਉਦੋਂ ਵੀ ਜਿਹੜਾ ਉਹ ਨਿਗਰਾਨ ਸੀ ਹਵਾਲਾਤ ਦਾ, ਉਹਨੇ ਸਿਗਰਟਾਂ ਦੀ ਡੱਬੀ ਗਾਹ ਨਹੀਂ ਜਾਣ ਦਿੱਤੀ। ਇਹਨੇ ਆਖਿਆ ਤੇ ਰਹਿਣ ਦੇ
ਤੇ ਵੈਸੇ ਕਮਾਲ ਦੀ ਗੱਲ ਇਹ ਆ ਕਿ ਉਹ ਬੰਦਾ ਉਹੀ ਸੀ ਜਿਹੜਾ ਕਿਸੇ ਸਮੇਂ ਜਦੋਂ ਇਹ ਵਿਜੀਲੈਂਸ ਚੀਫ ਸੀਗਾ ਇਹਨੂੰ ਪਾਣੀ ਤਾਂ ਨਹੀਂ ਫੜਾਇਆ ਕਰਦਾ ਸੀ। ਉਹਨੇ ਕਿਹਾ ਨਹੀਂ ਸਰ ਇਹ ਨਹੀਂ ਜਾਣ ਦੇਵਾਂਗਾ। ਪਰ ਜਦੋਂ ਕੋਰਟ 'ਚ ਪੇਸ਼ ਕੀਤਾ ਗਿਆ ਕਹਿੰਦੇ ਕਿ ਉੱਥੇ ਵੀ ਇਹ ਸਿਗਰਟਾਂ ਫੂਕਦਾ ਰਿਹਾ। ਵੈਸੇ ਹੁਣ ਆਫ ਦੀ ਰਿਕਾਰਡ ਗੱਲ ਆ ਕਿ ਜਿੰਨੀ ਕੁ ਸਾਨੂੰ ਜਾਣਕਾਰੀ ਮਿਲੀ ਆ ਤੇ ਕੁਛ ਲੋਕ ਜਿਹੜੇ ਆ ਦੱਸਦੇ ਆ ਕਿ ਮਤਲਬ ਕਿ ਇਹ ਉੱਥੇ ਗੱਡੀਆਂ ਗੁੱਡੀਆਂ ਨੇ ਆਪਦੀਆਂ ਮੰਗਾ ਲਈਆਂ ਸੀ, ਇਹਦੀ ਆਪਦੀ ਸਿਕਿਉਰਿਟੀ ਵੀ ਉੱਥੇ ਪਹੁੰਚੀ ਹੋਈ ਸੀਗੀ। ਜ਼ਿਆਦਾਤਰ ਪਹਿਲਾਂ ਤਾਂ ਏਸੀ ਦੇ ਵਿੱਚ ਹੀ ਬੈਠਾ ਆਪਣੀ ਗੱਡੀ 'ਚ, ਫਿਰ ਬਾਅਦ 'ਚ ਇਹਨੂੰ ਬਖਸ਼ੀਖਾਨੇ 'ਚ ਖੜਿਆ ਗਿਆ। ਬਖਸ਼ੀਖਾਨੇ ਦਾ ਮਤਲਬ ਹੁੰਦਾ ਹੈ ਕਿ ਜਿੱਦਾਂ ਕੋਰਟ ਕੰਪਲੈਕਸ ਹੁੰਦੇ ਆ ਨਾ, ਇਹਨਾਂ ਦੇ ਵਿੱਚ ਹੀ ਇੱਕ ਹਵਾਲਾਤ ਬਣੀ ਹੁੰਦੀ, ਇਹਨੂੰ ਬਖਸ਼ੀਖਾਨਾ ਕਹਿ ਦਿੰਦੇ। ਮੈਂ ਇਸ ਕਰਕੇ ਐਕਸਪਲੇਨ ਕਰ ਰਿਹਾ, ਕਈ ਵਾਰ ਸ਼ਬਦ ਜਿਹੜਾ ਬੰਦਾ ਨਹੀਂ ਇਹਨਾਂ ਚੀਜ਼ਾਂ 'ਚੋਂ ਗੁਜ਼ਰਿਆ ਜਾਂ ਨਹੀਂ ਜਾਣੂ, ਉਹਨੂੰ ਇਹ ਲੱਗਦਾ ਕਿ ਪਤਾ ਨਹੀਂ ਉੱਥੇ ਕੀ ਹੋਏਗਾ, ਉੱਥੇ ਕੀ ਬਖਸ਼ੀਸ਼ ਦਿੰਦੇ ਹੋਣੇ ਆ। ਖੈਰ ਕੁਛ ਨਹੀਂ ਹੈ, ਉਹ ਬਖਸ਼ੀਖਾਨਾ ਇੱਕ ਨਾਮ ਰੱਖਿਆ ਹੋਇਆ ਹੈ। ਉਹਦੇ ਵਿੱਚ ਕਹਿੰਦੇ ਆ ਕਿ ਬਕਾਇਦਾ ਬੈੱਡ ਲੱਗਾ ਹੋਇਆ ਸੀਗਾ, ਸਰਾਣਾ ਦਿੱਤਾ ਗਿਆ ਸੀ ਔਰ ਬਾਅਦ ਦੇ ਵਿੱਚ ਉਹ ਸਰਾਣਾ ਚੇਂਜ ਵੀ ਕੀਤਾ ਗਿਆ, ਮਤਲਬ ਕਿ ਘਰੋਂ ਸਰਾਣਾ ਲਿਆਂਦਾ ਗਿਆ ਜਾਂ ਕਹਿ ਲਓ ਕਿ ਮਤਲਬ ਕਿ ਬਾਹਰੋਂ ਮੰਗਾ ਕੇ ਦਿੱਤਾ ਗਿਆ। ਇਹ ਤੁਸੀਂ ਦੇਖ ਲਓ ਕਿ ਨਹੀਂ ਤਾਂ ਬਖਸ਼ੀਖਾਨੇ ਦੇ ਵਿੱਚ ਫਰਸ਼ 'ਤੇ ਬਹਿਣਾ ਪੈਂਦਾ ਹੈ, ਫਰਸ਼ 'ਤੇ ਬਹਿਣਾ ਪੈਂਦਾ, ਹਰੇਕ ਚੀਜ਼ ਬਾਹਰੋਂ ਮੰਗਾਉਣੀ ਪੈਂਦੀ ਹੈ ਕਿਉਂਕਿ ਅੰਦਰ ਕੁਛ ਵੀ ਨਹੀਂ ਹੁੰਦਾ ਸਿਵਾਏ ਫਰਸ਼ ਤੋਂ, ਸਿਵਾਏ ਛੱਤ ਤੋਂ, ਸਿਵਾਏ ਇਮਾਰਤੀ ਢਾਂਚੇ ਤੋਂ। ਤਾਂ ਖੈਰ ਇਹੋ ਜਿਹੀਆਂ ਚੀਜ਼ਾਂ ਨਿਕਲ ਰਹੀਆਂ ਨੇ। ਤਾਂ ਹੁਣ ਸਵਾਲ ਇਹੀ ਉੱਠ ਰਿਹਾ ਕਿ ਉਹ ਸਿਗਰਟਾਂ ਜਿਹੜੀਆਂ ਫੂਕੀਆਂ ਗਈਆਂ ਉਹ ਕੌਣ ਲੈ ਕੇ ਦੇ ਰਿਹਾ ਸੀ ਉੱਥੇ, ਕਿਉਂਕਿ ਕੋਰਟ ਕੰਪਲੈਕਸ ਜਨਤਕ ਪਲੇਸ ਆ, ਜਨਤਕ ਥਾਂ 'ਤੇ ਸਮੋਕਿੰਗ ਨਹੀਂ ਹੋ ਰਹੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਗੱਲ ਸਿਗਰਟਾਂ ਦੀ ਨਹੀਂ ਹੈ, ਗੱਲ ਸਰਾਣੇ ਦੀ ਨਹੀਂ ਹੈ। ਗੱਲ ਇਹ ਆ ਕਿ ਤੁਸੀਂ ਚਲੋ ਫੋਟੋ ਸੈਸ਼ਨ ਕਰਵਾ ਲਿਆ, ਉਸ ਤੋਂ ਬਾਅਦ ਹਾਈ ਕੋਰਟ ਨੇ ਰਾਹਤ ਦੇ ਦਿੱਤੇ, ਉਹਨੇ ਫਟਕਾਰਾਂ ਪਾ ਦਿੱਤੀਆਂ, ਮਤਲਬ ਕਿ ਤੁਸੀਂ ਹੁਣ ਇਹਦਾ ਸਿਆਸੀ ਲਾਹਾ ਖੱਟਣਾ ਚਾਹੁੰਦੇ ਸੀ, ਉਲਟਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ, ਉਹ ਵੱਖਰੀ ਗੱਲ ਹੈ। ਪਰ ਗੱਲ ਇਹ ਆ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਹ ਚੀਜ਼ਾਂ ਲਈ ਉੱਥੇ VIP ਟਰੀਟਮੈਂਟ ਹੈ ਜਿਹੜਾ ਉਹ ਕੌਣ ਦੇ ਰਿਹਾ ਹੈ? ਤੁਸੀਂ ਤੇ ਵਹਿਰ ਪਏ ਹੋਏ ਆ ਨਾ ਜਿਹੜੇ ਸਰਕਾਰ ਵਾਲੇ ਹੋ ਕਿ ਅਸੀਂ ਸਹਿਣੀ ਛੱਡਣਾ ਹੀ ਨਹੀਂ ਹੈ। ਤਾਂ ਇੱਕ ਆਮ ਹਿਰਾਸਤੀ ਬੰਦੇ ਤੋਂ ਛੁੱਟ ਸਿਗਰਟਾਂ, ਸਿਰਾਣੇ, ਮਾਰ ਬੈੱਡ, ਇਹ ਚੀਜ਼ਾਂ ਕੌਣ ਬਚਾ ਰਿਹਾ? ਹਾਲਾਂਕਿ ਠੀਕ ਆ ਉਹਦੀ ਪਦਵੀ ਰਹੀ ਆ ਕਿਸੇ ਟਾਈਮ, ਪਰ ਇੱਕ ਪਾਸੇ ਲੋਕਾਂ 'ਚ ਇਹ ਚੀਜ਼ਾਂ ਦਿਖਾਉਣੀਆਂ ਕਿ ਅਸੀਂ ਬਹੁਤ ਸਖਤੀ ਨਾਲ ਪੇਸ਼ ਆ ਰਹੇ ਹਾਂ, ਤਾਂ ਦੂਸਰੇ ਪਾਸੇ ਇਸ ਤਰ੍ਹਾਂ ਦਾ VIP ਟਰੀਟਮੈਂਟ, ਇਹ ਕਾਫੀ ਗੁੰਝਲਦਾਰ ਸਵਾਲ ਹੈ ਇਸ ਟਾਈਮ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰ ਲਈਏ ਤਾਂ ਕਹਿੰਦੇ ਗੁਰਸਿੱਖ ਪਰਿਵਾਰ ਦਾ ਬਾਈਕਾਟ ਕਰਨ ਵਾਲਿਆਂ ਦੀ ਸੁਰਤ ਆਈ ਹੁਣ ਟਿਕਾਣੇ? ਆਉਣੀ ਚਾਹੀਦੀ ਹੈ ਇਹਨਾਂ ਦੀ ਸੁਰਤ ਤਾਂ ਵੈਸੇ ਟਿਕਾਣੇ ਆਵੇ ਤੇ ਅੱਛੀ ਗੱਲ ਹੀ ਆ, ਕਿਉਂਕਿ ਦੇਖੋ ਗੱਲ ਇਹ ਆ ਕਿ ਸੋਸ਼ਲ ਬਾਈਕਾਟ ਕਿਤੇ ਨਹੀਂ ਲਿਖਿਆ ਕਿ ਤੁਸੀਂ ਕਿਸੇ ਦਾ ਸੋਸ਼ਲ ਬਾਈਕਾਟ ਕਰ ਦਿਓਗੇ ਪੰਚਾਇਤ ਦੇ ਥਰੂ। ਔਰ ਅਸੀਂ ਬੜੀ ਵਾਰੀ ਕਹਿੰਦੇ ਹਾਂ ਕਿ ਪੰਚਾਇਤਾਂ ਦੇਖੋ ਬਹੁਤ ਵਧੀਆ ਇਕਾਈ ਨੇ, ਬਹੁਤ ਇਹਨਾਂ ਦੀ ਕਹਿ ਲਓ ਕਿ ਪੁੱਛਗਿੱਛ ਆ, ਬਹੁਤ ਮਹੱਤਤਾ ਹੈ ਸੰਵਿਧਾਨਕ ਜੇ ਆਪਾਂ ਵੇਖੀਏ ਪ੍ਰੋਵੀਜ਼ਨਾਂ ਦੇ ਵਿੱਚ। ਪਰ ਗੱਲ ਇਹ ਆ ਕਿ ਤੁਸੀਂ ਆਪਣੀ ਲੀਕ ਨਾ ਲੰਘੋ। ਸਰਪੰਚ ਹੋਣ ਦਾ ਮਤਲਬ, ਪੰਚ ਹੋਣ ਦਾ ਮਤਲਬ, ਪੰਚਾਇਤ ਹੋਣ ਦਾ ਮਤਲਬ ਇਹ ਥੋੜ੍ਹੀ ਹੈ ਕਿ ਤੁਸੀਂ ਕਿਸੇ ਦੇ ਮੁਸਤਕਬਲ ਦਾ ਫੈਸਲਾ ਕਰ ਦਿਓਗੇ। ਤੁਹਾਨੂੰ ਯਾਦ ਹੋਣਾ ਪਰਚਾ ਹੋਇਆ ਸੀਗਾ ਪਿਛਲੇ ਕੁਛ ਸਮਾਂ ਪਹਿਲਾਂ, ਜੇ ਆਪਾਂ ਸਿਆਲਾਂ ਦੀ ਗੱਲ ਹੈ ਆਪਾਂ ਕੀਤੀ ਆ ਉਹ ਖਬਰ, ਬਠਿੰਡਾ ਜ਼ਿਲ੍ਹੇ ਦਾ ਇੱਕ ਪਿੰਡ ਸੀ ਜਿਹਦੇ ਵਿੱਚ ਇੱਕ ਗਰੀਬ ਨੂੰ ਉਹਨਾਂ ਨੇ ਦੋਸ਼ ਲਾ ਕੇ ਤੇ ਇਸੇ ਤਰ੍ਹਾਂ ਹੀ ਕੀਤਾ ਸੀ। ਬਾਅਦ 'ਚੋਂ ਸਾਰੀ ਪੰਚਾਇਤ 'ਤੇ ਪਰਚਾ ਹੋ ਗਿਆ ਸੀ ਮੇਰੇ ਖਿਆਲ ਦੇ ਨਾਲ, ਉਹਨੂੰ ਕੱਢ ਦਿੱਤਾ ਗਿਆ ਸੀਗਾ, ਚੋਰੀ ਦਾ ਉਹਦੇ 'ਤੇ ਦੋਸ਼ ਲੱਗਾ ਸੀ। ਬਾਅਦ ਦੇ ਵਿੱਚ ਉਹਨੂੰ ਪਿੰਡ ਨਿਕਾਲਾ ਦੇ ਦਿੱਤਾ ਗਿਆ, ਪਰੰਤੂ ਉਹਨੇ ਜਦ ਅਸੀਂ ਕਮਿਸ਼ਨ ਦੇ ਕੋਲ ਅਪਰੋਚ ਕੀਤੀ ਤਾਂ ਪਰਚਾ ਹੋ ਗਿਆ ਸੀਗਾ। ਤੁਸੀਂ ਜਦੋਂ ਮੰਨ ਲਓ ਕੋਰਟ ਦੇ ਵਿੱਚ ਕੇਸ ਚੱਲ ਗਿਆ, ਤੁਸੀਂ ਕੇਸ ਹੀ ਕਰਵਾਤਾ, ਉੱਥੋਂ ਕੋਈ ਝੂਠਾ ਚੋਰੀ ਹੋਇਆ ਸੀ ਸ਼ਾਇਦ ਮੇਰੇ ਖਿਆਲ ਦੇ ਨਾਲ। ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਕੌਣ ਹੁੰਦੇ? ਹੁਣ ਫੈਸਲਾ ਤੇ ਜੱਜ ਨੇ ਕਰਨਾ ਹੈ ਕਿ ਉਹ ਦੋਸ਼ੀ ਆ ਬੇਦੋਸ਼ ਆ, ਤੁਸੀਂ ਕੌਣ ਹੁੰਦੇ ਸਜ਼ਾ ਦੇਣ ਵਾਲੇ ਕਿ ਜਾ ਭੱਜ ਆਪਦਾ ਪਿੰਡ ਫੌੜਾ ਚੱਕ ਕੇ ਤੇ ਇੱਥੋਂ ਪਿੰਡ 'ਚੋਂ ਨਿਕਲ ਜਾ? ਕਿਸੇ ਗਰੀਬ ਨੂੰ ਇਸ ਤਰ੍ਹਾਂ ਕਹਿਣ ਵਾਲੇ ਤੁਸੀਂ ਕੌਣ ਹੁੰਦੇ ਹੋ? ਜੇ ਉਹਨੇ ਕੋਈ ਗੁਨਾਹ ਕੀਤਾ, ਉਹ ਗੁਨਾਹ ਪਹਿਲਾਂ ਸਾਬਤ ਹੋਏਗਾ ਫਿਰ ਸਜ਼ਾ ਕਾਨੂੰਨ ਨੇ ਦੇਣੀ ਆ, ਤੁਸੀਂ ਕੌਣ ਹੁੰਦੇ ਹੋ? ਤਾਂ ਇਸ ਕਰਕੇ ਇਸ ਮਾਮਲੇ ਦੇ ਵਿੱਚ ਵੀ ਇਹ ਵੱਡਾ ਸਵਾਲ ਉੱਠਿਆ ਸੀਗਾ ਕਿ ਠੀਕ ਹੈ, ਪਹਿਲੀ ਗੱਲ ਤੇ ਸਾਰੇ ਪਿੰਡ ਨੇ ਇਸ ਤਰ੍ਹਾਂ ਕਹਿੰਦੇ ਜੀ ਅਸੀਂ ਮਲੇਰਕੋਟਲੇ ਤੋਂ ਧਾਗਾ ਆਉਂਦਾ ਸੀਗਾ, ਧਾਗਾ ਲਿਆ ਕੇ ਅਸੀਂ ਬੰਨਿਆ ਸੀਗਾ, ਉਹ ਇੱਕ ਉਪਾਅ ਸੀਗਾ, ਤੇ ਜਦੋਂ ਇਹਨਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਅਸੀਂ ਦੇਖੋ ਜੀ ਫਿਰ ਪਿੰਡ ਦੇ ਦਬਾਅ ਹੇਠ ਆ ਕੇ ਸਰਪੰਚ ਕਹਿ ਰਿਹਾ ਸੀਗਾ ਕਿ ਅਸੀਂ ਵੀ ਨਾਲ ਬੋਲਣਾ ਪਿਆ ਸਾਨੂੰ, ਅਸੀਂ ਲਿਖਤੀ ਨਹੀਂ ਕਹਿੰਦਾ ਬਾਈਕਾਟ ਕੀਤਾ, ਉੱਦਾਂ ਹੀ ਮੂੰਹ ਜ਼ਬਾਨੀ ਬਾਈਕਾਟ ਕੀਤਾ।
ਤੇ ਮੂੰਹ ਜ਼ਬਾਨੀ ਵੀ ਤਾਂ ਬਾਈਕਾਟ ਹੀ ਹੁੰਦਾ ਜਦੋਂ ਸਾਰਾ ਪਿੰਡ ਇੱਕ ਪਾਸੇ ਤੁਲਿਆ ਹੋਵੇ। ਤੁਹਾਨੂੰ ਤੇ ਚਾਹੀਦਾ ਕਿ ਤੁਸੀਂ ਉਸ ਪਰਿਵਾਰ ਤੋਂ ਕੁਝ ਸਿੱਖੋ, ਉਹਨਾਂ ਨੂੰ ਪੁੱਛੋ ਕਿ ਹਾਂ ਭਾਈ ਤੁਹਾਨੂੰ ਕੀ ਲੱਗਦਾ ਇਸ ਚੀਜ਼ ਬਾਰੇ, ਕੁਛ ਨਾ ਕੁਛ ਉਹ ਦੱਸਣਗੇ। ਪਰ ਉਸ ਗੁਰਸਿੱਖ ਪਰਿਵਾਰ ਨੇ ਜਿਸ ਤਰੀਕੇ ਨਾਲ ਦ੍ਰਿੜਤਾ ਦਿਖਾਈ ਤਾਂ ਸਟੈਂਡ ਵੀ ਕੀਤਾ। ਮੇਰੇ ਖਿਆਲ ਦੇ ਨਾਲ ਦਮਦਮਾ ਸਾਹਿਬ ਤੋਂ ਧਰਮ ਪ੍ਰਚਾਰ ਕਮੇਟੀ ਵੀ ਗਈ ਆ, ਉਹਨਾਂ ਨੇ ਵੀ ਜਾਂਚ ਪੜਤਾਲ ਕੀਤੀ ਜਾ ਕੇ। ਉਹਨਾਂ ਆਖਿਆ ਕੋਈ ਗੱਲ ਨਹੀਂ, ਤੁਹਾਡੇ ਨਾਲ ਕਰਦੇ ਹਾਂ ਗੱਲ। ਇਹ ਫਿਰ ਆ ਗਈ ਸੁਰਤ ਟਿਕਾਣੇ ਇਹਨਾਂ ਨੂੰ ਜਦੋਂ ਪਤਾ ਲੱਗਿਆ, ਕਿਉਂਕਿ ਦੇਖੋ ਸਿੱਖ ਕੌਮ ਦੇ ਵਿੱਚ ਕੁਛ ਐਸੇ ਹੈਗੇ ਨੇ ਸ਼ਖਸ ਜਿਹੜੇ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਗੁਰਸਿੱਖਾਂ ਦੇ ਨਾਲ, ਗੁਰਸਿੱਖ ਪਰਿਵਾਰਾਂ ਦੇ ਨਾਲ ਬਹੁਤ ਜ਼ਿਆਦਾ ਸਹਿਯੋਗ ਕਰਦੇ ਆ। ਵੈਸੇ ਉਹਨਾਂ 'ਤੇ ਨਹੀਂ ਜਿੰਨਾ ਹੋਣਾ ਚਾਹੀਦਾ, ਪਰ ਇਹੋ ਜਿਹੇ ਮਾਮਲਿਆਂ 'ਚ ਸਟੈਂਡ ਲੈਣ ਵਾਲੀਆਂ ਜਥੇਬੰਦੀਆਂ ਵੀ ਹੈਗੀਆਂ। ਸੋ ਇਹ ਪ੍ਰਚਾਰ ਕਮੇਟੀ ਵਾਲੇ ਗਏ, ਇਹਨਾਂ ਨੇ ਆਖਿਆ ਕਿ ਕੋਈ ਗੱਲ ਨਹੀਂ ਕਰਦੇ ਆ। ਉਹਨਾਂ ਨੇ ਮਾफ़ੀ ਵੈਸੇ ਮੰਗ ਲਈ ਹੈ ਸਭ ਨੇ ਕਿ ਸਾਨੂੰ ਮਾफ़ ਕਰ ਦਿਓ, ਅਸੀਂ ਆਇੰਦਾ ਕੋਈ ਗਲਤੀ ਨਹੀਂ ਕਰਦੇ ਇਸ ਤਰ੍ਹਾਂ ਦੀ। ਪਰ ਗੁਰਸਿੱਖ ਪਰਿਵਾਰ ਨੇ ਆਖਿਆ ਕਿ ਕੋਈ ਗੱਲ ਨਹੀਂ, ਸਾਡੇ ਵੱਲੋਂ ਤੇ ਸਭ ਕੁਝ ਠੀਕ ਆ, ਕੋਈ ਚੱਕਰ ਨਹੀਂ ਹੈ। ਪਰ ਧਰਮ ਪ੍ਰਚਾਰ ਕਮੇਟੀ 'ਚ ਉਹ ਵੀ ਫੈਸਲਾ ਕਰੇਗੀ, ਕਿਉਂਕਿ ਹੁਣ ਉਹ ਇਨਵੋਲਵ ਆ। ਸਾਨੂੰ ਮਨਜ਼ੂਰ ਹੈ ਜੇ ਉਹ ਮਾफ़ੀ ਪ੍ਰਵਾਨ ਕਰ ਲੈਣਗੇ, ਸਾਨੂੰ ਕੋਈ ਦਿੱਕਤ ਨਹੀਂ ਹੈ। ਸੋ ਇਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਇਹੋ ਜਿਹੇ ਮਾਮਲੇ ਦੇ ਵਿੱਚ। ਠੀਕ ਆ, ਵਿਸ਼ਵਾਸ, ਅੰਧ ਵਿਸ਼ਵਾਸ, ਆਸਥਾ, ਨਾਸਤਿਕਤਾ ਉਹ ਤੁਹਾਡਾ ਜ਼ਾਤੀ ਵਿਸ਼ਾ ਹੈ। ਜੇ ਕੋਈ ਕਿਸੇ ਵੀ ਇਸ ਤਰ੍ਹਾਂ ਦੀ ਸਮੂਹਿਕ ਕਰਮਕਾਂਡ ਦੇ ਵਿੱਚ ਨਹੀਂ ਸ਼ਾਮਲ ਹੋਣਾ ਚਾਹੁੰਦਾ, ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ। ਤੁਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਕਿਸੇ ਗੁਰਸਿੱਖ ਨਾਲ, ਤੇ ਕਦੇ ਵੀ ਨਹੀਂ ਕਰ ਸਕਦੇ ਤੁਸੀਂ ਕਿ ਤੂੰ ਕਿਸੇ ਕਰਮਕਾਂਡ ਦੇ ਵਿੱਚ ਸ਼ਾਮਲ ਹੋ, ਕਿਉਂਕਿ ਉਹਦੀ ਵੀ ਇੱਕ ਧਾਰਮਿਕ ਆਜ਼ਾਦੀ ਹੈ। ਉਹਦੀ ਧਾਰਮਿਕ ਆਜ਼ਾਦੀ ਆ, ਸੰਵਿਧਾਨ ਦੇ ਮੁਤਾਬਕ ਉਹਨੂੰ ਆਪਣੇ ਧਰਮ ਨੂੰ ਫੋਲੋ ਕਰਨ ਲਈ ਆਜ਼ਾਦੀ ਦਿੱਤੀ ਗਈ ਆ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣਾ ਪਵੇਗਾ। ਪਰ ਜਿੱਥੇ ਪੰਚਾਇਤਾਂ ਹੀ ਇਹੋ ਜਿਹੀਆਂ ਹੋਣ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੀ ਸਹੀ ਕਰਨਾ ਕੀ ਗਲਤ ਕਰਨਾ, ਤਾਂ ਉੱਥੇ ਸਵਾਲ ਤੇ ਉੱਠਣਗੇ ਕਿ ਚੁਣਨ ਵਾਲੇ ਕਿਸ ਤਰ੍ਹਾਂ ਦੇ ਆ, ਸਾਡੇ ਹਾਲੇ ਤੱਕ ਚੁਣਨ ਵਾਲੇ ਕਿਸ ਤਰ੍ਹਾਂ ਦੇ ਆ ਤੇ ਚੁਣ ਕੇ ਆਉਣ ਵਾਲੇ ਕਿਸ ਤਰ੍ਹਾਂ ਦੇ ਆ। ਸਾਰਿਆਂ ਨੂੰ ਨਹੀਂ ਮੈਂ ਕਹਿੰਦਾ, ਪਰ ਕੁਝ ਕੁ ਲੋਕ ਤੇ ਹੈ ਨਾ ਜਿਹੜੇ ਵੋਟਾਂ ਵੀ ਅੰਨੇ ਵਾ ਤੇ ਜਿਹੜੇ ਦਾ ਫੈਸਲੇ ਵੀ ਅੰਨੇ ਵਾ ਕਰਦੇ। ਜੀ ਅਤੇ ਮਿੰਟੂ ਜੀ ਆਪਾਂ ਅੱਜ ਸਵਾਲ ਵੀ ਲੈਣੇ ਆ, ਸੋ ਕਾਲ ਵੀ ਕਰ ਸਕੋਗੇ। ਪਰ ਅਗਲੀ ਜਿਹੜੀ ਖਬਰ ਉਸ ਤੋਂ ਬਾਅਦ 'ਚ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਆਪਾਂ ਕਾਲਸ ਲੈਂਦੇ ਹਾਂ। ਸੁਖਬੀਰ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ 2 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ। ਹਾਂਜੀ, ਇਹਨਾਂ ਨੇ 2 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਵੈਸੇ ਉਸ ਤੋਂ ਪਹਿਲਾਂ ਅੱਜ ਇਹਨਾਂ ਨੇ ਆਪਣਾ ਕੁਨਬਾ ਵਧਾਇਆ, ਅਨਿਲ ਜੋਸ਼ੀ ਨੂੰ ਪਾਰਟੀ 'ਚ ਸ਼ਾਮਲ ਕਰ ਲਿਆ। ਆਪਾਂ ਅੰਦਾਜ਼ਾ ਲਾਉਂਦੇ ਸਾਂ ਕਿ 20 ਅਗਸਤ 3 ਵਜੇ ਸ਼ਾਇਦ ਆ ਜਾਏਗਾ, ਤਾਂ ਤਕਰੀਬਨ ਉਹੀ ਸਮਾਂ ਅੱਜ ਵੇਖਿਆ ਗਿਆ ਕਿ ਜਦੋਂ ਜੋਸ਼ੀ ਹੈ ਜਿਹੜਾ ਉਹ ਤਕੜੀ 'ਚ ਤੁਲ ਗਿਆ। ਇਸ ਤੋਂ ਇਲਾਵਾ ਇੱਕ ਬੀਬੀ ਜਿਹੜੀ ਸ਼ਾਹੀ ਹੈ ਉਹ ਵੀ ਆਈ ਆ ਪਾਰਟੀ ਦੇ ਵਿੱਚ। ਇੱਕ ਭੁੱਲਰ ਸਾਹਿਬ ਜਿਨ੍ਹਾਂ ਬਾਰੇ ਆਪਾਂ ਕੱਲ੍ਹ ਗੱਲ ਕਰ ਰਹੇ ਸਾਂ ਸ਼ਾਇਦ, ਤੇ ਮਾਝੇ ਦੇ ਨੇ ਉਹ, ਤੇ ਉਹ ਵੀ ਆ ਗਏ ਆ। ਤਾਂ ਕੁਨਬਾ ਇਹਨਾਂ ਨੇ ਵਧਾਇਆ। ਤਾਂ ਇਹਨਾਂ ਨੇ 2 ਟਿਕਟਾਂ ਦਾ ਐਲਾਨ ਕੀਤਾ ਆ, ਉਹ ਆਪਾਂ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ ਕਿਹੜੀ ਆ। ਇੱਕ ਤੇ ਹੈਗੀ ਅਨਿਲ ਜੋਸ਼ੀ ਵਾਲੀ। ਵੈਸੇ ਕਮਾਲ ਕਰੀ ਜਾਂਦੇ ਆ ਪ੍ਰਧਾਨ ਜੀ, ਅੱਜ ਚੌਂਠੇ ਚੱਕੀ ਜਾਂਦੇ ਆ, ਬੰਦਾ ਸ਼ਾਮਲ ਕਰਦੇ ਨਾਲ ਦੀ ਨਾਲ ਟਿਕਟ। ਜਿਵੇਂ ਜਿੱਦਾਂ ਕੰਡਕਟਰਾਂ ਨੇ ਵੀ ਝੋਲਾ ਪਾਇਆ ਹੁੰਦਾ ਹੱਥ ਦੇ ਵਿੱਚ, ਤੇ ਚੱਕ ਟਿਕਟ ਨਾਲ ਬਕਾਇਆ ਲਿਖੀ ਜਾਂਦੇ, ਪੈਸੇ ਵੀ ਲੈਣ ਦੇਣ ਵੀ ਬਾਅਦ 'ਚ, ਚੱਕ ਟਿਕਟ। ਬਸ ਕੰਡਕਟਰਾਂ ਨੂੰ ਝੋਲਾ ਹੀ ਫੜਿਆ, ਪ੍ਰਧਾਨ ਨੇ ਟਿਕਟ ਲੈ ਵੀ ਮੌਕੇ 'ਤੇ। ਜਗਵੀਰ ਸਿੰਘ ਬਰਾੜ ਨੂੰ ਸ਼ਾਮਲ ਕੀਤਾ, ਚੱਕ ਟਿਕਟ। ਅਨਿਲ ਜੋਸ਼ੀ ਚੱਕ ਟਿਕਟ। ਇਹਦਾ ਮਤਲਬ ਇਹ ਕਿ ਉਹਨਾਂ ਦਾ ਹੋਮਵਰਕ ਆ, ਇਹਦੇ ਪਿੱਛੇ ਹੋਮਵਰਕ ਆ, ਇਹਦੇ ਪਿੱਛੇ ਪਰਦੇ ਦੀ ਤਿਆਰੀ ਆ, ਕਿਹੜਾ ਫੇਸ ਖਿੱਚ ਕੇ ਲਿਆਉਣਾ ਆ ਤੇ ਉਹਨੂੰ ਕਿੱਥੋਂ ਲੜਾਉਣਾ ਹੈ। ਇਹ ਵੱਡੀ ਗੱਲ ਆ। ਇਹ ਆਪਾਂ ਮਜ਼ਾਕ ਦੀ ਚਲੋ ਆਪਣੀ ਜਗ੍ਹਾ ਰਹਿ ਜਾਂਦੀ ਹੈ ਗੱਲ, ਹਾਸੇ ਠੱਠੇ ਦੀ ਰਹਿ ਜਾਂਦੀ ਆ। ਇਹ ਇਹਨਾਂ ਦਾ ਹੋਮਵਰਕ ਨਜ਼ਰ ਆ ਰਿਹਾ ਕਿ ਕਿਹੜੇ ਬੰਦੇ ਨੂੰ ਅਸੀਂ ਲਿਆ ਸਕਦੇ ਹਾਂ, ਕਿਹੜੇ ਬੰਦੇ ਨੂੰ ਲੜਾ ਸਕਦੇ ਹਾਂ। ਤਾਂ ਇਹ ਵੀ ਇੱਕ ਸਵਾਲ ਉੱਠੇਗਾ ਕਿ ਜੋਸ਼ੀ ਹੋਰੀ ਆਪ ਹੀ ਬੋਲੇ ਆ ਜਾਂ ਬੁਲਾਇਆ ਗਿਆ ਪਹਿਲਾਂ ਕਿ ਭਾਈ ਬੋਲੋ, ਤਦੇ ਹੀ ਆਪਾਂ ਥੋੜ੍ਹਾ ਜਿਹਾ ਖੁੱਲ੍ਹ ਕੇ ਚੱਲਾਂਗੇ। ਜੇ ਇਸ ਤਰ੍ਹਾਂ ਚੁੱਪ ਚਪੀਤੇ ਭਾਜਪਾ 'ਚੋਂ ਆ ਗਏ ਤੇ ਫਿਰ ਟੈਗ ਉਹੀ ਲੱਗਾ ਰਹਿਣਾ। ਇਹ ਵੀ ਸਵਾਲ ਉੱਠੇਗਾ ਕਿਉਂਕਿ ਹੋਮਵਰਕ ਬੜੇ ਤਗੜੇ ਨੇ। ਖੈਰ, ਇਹਨਾਂ ਨੂੰ ਐਲਾਨਿਆ ਅੰਮ੍ਰਿਤਸਰ ਨਾਰਥ ਤੋਂ, ਜਿੱਥੋਂ ਜੋਸ਼ੀ ਜੀ 2 ਮਰਤਬਾ ਜਿੱਤੇ ਨੇ, 2 ਮਰਤਬਾ ਮਤਲਬ 7 ਦੇ ਵਿੱਚ ਫਿਰ 12 ਦੇ ਵਿੱਚ। ਅਨਿਲ ਜੋਸ਼ੀ ਬੜੀ ਚੜਾਈ ਸੀ ਉਸ ਟਾਈਮ, ਤੁਹਾਨੂੰ ਪਤਾ ਹੀ ਅਕਾਲੀ ਦਲ ਭਾਜਪਾ ਬਹੁਤ ਡੋਮੀਨੇਟ ਕਰ ਰਿਹਾ ਸੀਗਾ। ਪਰ 17 ਦੇ ਵਿੱਚ ਆ ਕੇ ਸਾਰੇ ਗਰਦਸ਼ 'ਚ ਜਾਂਦੇ ਆ। ਅਨਿਲ ਜੋਸ਼ੀ ਨੂੰ ਮਿਲਦੀਆਂ 44,976 ਵੋਟਾਂ, ਯਾਨੀ ਕੁੱਲ 38.4% ਵੋਟ। ਤੇ ਸੁਨੀਲ ਦੱਤੀ ਜੀ ਨੂੰ ਮਿਲਦੀਆਂ ਜਿਹੜੇ ਕਿ ਕਾਂਗਰਸੀ ਕੈਂਡੀਡੇਟ ਸੀ, 59,212, 52.18% ਵੋਟ। ਇਹਦਾ ਮਤਲਬ ਆ
कि एक अच्छा खासा मार्जन है तकरीबन 15,000 वोट का अकाली दल च आके कि वो फर्क जिहड़ा वा वो कढ़ लैणगे, एक वड्डी चुनौती रहेगी। ते जे गल करिए आपां दूजी टिकट की, वो सुजानपुर तो इन्होंने टिकट ऐलानी अज मेरे ख्याल के नाल सुजानपुर तो राजकुमार गुप्ता नूं इन्होंने टिकट दी है। तो अगाऊ आ बहुत अगेती टिकट दी जा रही है। तो राजकुमार गुप्ता तो इलावा जे आप सुजानपुर हल्के की गल करिए तो इतों जिते सन पिछली बारी मेरे ख्याल के नाल दिनेश सिंह अच्छा खासा मार्जन से भारतीय जनता पार्टी का 2000 जे आप 12 की गल करिए उदों भी दिनेश सिंह जिते सन अच्छा खासा मार्जन सीगा। ते उस टाइम जे तुसीं देखोगे तो जिहड़े आज़ाद सी 12 दे विच नरेश पुरी ये काबिल जिक्र है क्योंकि ये आंकड़े तुहानू ना बहुत हद तक कह लो क्याफे के नेड़े लै जाते हैं। तो गौर करियो सुजानपुर दे विच अकाली बीजेपी उदों इकट्ठे सी तो इन्हां नूं मिली सी 50,408 वोट, यानी वोट परसेंट के विचों जे देखिए यानी टोटल जी पोल हुई तो 45.42 आलमोस्ट 45.5% वोट लै गए। पर जिहड़ा आज़ाद सी वो दूजे नंबर पर सी उस टाइम नरेश पुरी वो ले जाता वोट 27,312, कांग्रेसी तीजे नंबर पर सीगा मेरे ख्याल के नाल ओहदी वोट सी 22,994। तो फिर 2017 वाला इलैक्शन आता तो दिनेश सिंह फिर उस वोट बैंक नूं कह लो कि दोबारा उस ही वोट बैंक नूं दोबारा नाल जोड़ने च सफल रहिंदे आ। 48,910 वोट लै जाते 2017 48,910, पर ऐतकी उन्हों का वोट शेयर जोड़ा कुल पोस्ट वोट के विचों 40.33 रहिंदा। पर इस बारी दूसरे नंबर पर मेरे ख्याल के नाल आ जाते ने अमित सिंह, वो ले जाते 30,209। पर कमाल की गल आ कि आज़ाद नरेश पुरी फिर लै जाते 28,675। मतलब कि इत्थे जिहड़ी चाबी है वो आज़ाद के हथ हाले भी है। तो ऐतकी एक चीज़ राज करनवीर सिंह की जिहड़ी थोड़ी जी स्पष्ट होंदी नजर आ रही है कि बहुत हद तक आज़ाद बंदे जिहड़े इस तरह का रसूख रखते हैं उन्हां दी किस्मत भी खुलन जा रही है। बिल्कुल बिल्कुल बिल्कुल। सो देखना होगा भी जे वो किसी पासे तुल गए तो फिर भावें रह जाण, जे आज़ाद रह जाण तो फिर चाबी इन्हां दे हत्थे आ सकती है। सो देखते हैं की बनता है। सो काफ़ी रोचक मुकाबले जिहड़े आउण वाले दिनां दे विच आपां नूं देखण नूं मिलणगे ਜਿਉਂ ਜਿਉਂ ਆਪਾਂ ਨਜ਼ਦੀਕ ਜਾ ਰਹੇ। ਇੱਥੇ ਇੱਕ ਲਾਈਨ ਹੈ ਜੀ ਆਪਾਂ ਬ੍ਰੇਕ ਅਤੇ ਇਸ ਤੋਂ ਤੁਸੀਂ ਕਾਲ ਕਰ ਸਕਦੇ ਹੋ ਮਿੰਟੂ ਜੀ ਨੂੰ ਸਵਾਲ ਪੁੱਛਣ ਦੇ ਲਈ। ਨੰਬਰ ਹੈ 408-272-5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM। ਕੋਵਿਡ-19 ਟੀਕਾ ਨਾ ਲਗਵਾਉਣ ਦੇ ਤੁਹਾਡੇ ਆਪਣੇ ਕਾਰਨ ਹੋ ਸਕਦੇ ਹਨ, ਪਰ ਤੁਹਾਡੇ ਕੋਲ ਹੁਣ ਟੀਕਾ ਲਗਵਾਉਣ ਦੇ ਹੋਰ ਕਾਰਨ ਹਨ। ਸਿਰਫ ਆਪਣੀ ਸੁਰੱਖਿਆ ਲਈ ਨਹੀਂ ਬਲਕਿ ਸਾਰਿਆਂ ਨਾਲ ਯਾਤਰਾਵਾਂ ਅਤੇ ਸੁਰੱਖਿਅਤ ਢੰਗ ਨਾਲ ਇਕੱਠੇ ਹੋਣ ਲਈ, ਆਪਣੇ ਬੱਚਿਆਂ ਨੂੰ ਮਨ ਦੇ ਸਕੂਨ ਨਾਲ ਸਕੂਲ ਵਾਪਸ ਭੇਜਣ ਲਈ, ਆਪਣੇ ਪਸੰਦੀਦਾ ਲੋਕਾਂ ਤੇ ਭੋਜਨ ਨਾਲ ਸੁਰੱਖਿਅਤ ਢੰਗ ਨਾਲ ਯਾਤਰਾਵਾਂ ਕਰਨ ਲਈ, ਆਪਣੇ ਸਹਿਯੋਗ ਨਾਲ ਕਾਰੋਬਾਰਾਂ ਨੂੰ ਮੁੜ ਸ਼ੁਰੂ ਕਰਨ ਲਈ ਅਤੇ ਖਾਸ ਕਰ ਪੰਜਾਬੀ ਭਾਈਚਾਰੇ ਨੂੰ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਦੁਨੀਆ ਨੂੰ ਆਮ ਸਥਿਤੀ ਵਿੱਚ ਲਿਆਉਣ ਲਈ ਮਦਦ ਕਰਨੀ ਚਾਹੀਦੀ ਹੈ। ਕੈਲੀਫੋਰਨੀਆ ਵਿੱਚ 20 ਮਿਲੀਅਨ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ ਅਤੇ ਤੁਹਾਡੇ ਕੋਲ ਹੁਣ ਅਜਿਹਾ ਕਰਨ ਦੇ ਕਾਰਨ ਹਨ। ਆਓ ਸਾਰੇ ਆਪਣਾ ਹਿੱਸਾ ਪਾਈਏ ਅਤੇ ਪ੍ਰਤਿਰੋਧਕ ਸਮਰੱਥਾ ਵਾਸਤੇ ਇਕੱਠੇ ਹੋਈਏ। ਹੋਰ ਜਾਣਕਾਰੀ ਲਈ vaccinatall58.com ਤੇ ਜਾਓ ਜਾਂ ਕਾਲ 8334224255। ਇਹ ਸੰਦੇਸ਼ ਕੈਲੀਫੋਰਨੀਆ ਜਨਤਕ ਸਿਹਤ ਵਿਭਾਗ ਵੱਲੋਂ ਹੈ। ਟ੍ਰੀਅਸ ਟਰੱਕਿੰਗ ਫ੍ਰੈਜ਼ਨੋ ਵਾਲੇ ਇਸ ਮੌਕੇ ਸੋਲੋ ਅਤੇ ਟੀਮ ਡਰਾਈਵਰਜ਼ ਹਾਇਰ ਕਰ ਰਹੇ ਹਨ। ਸੋਲੋ ਨੂੰ 55 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 66 ਸੈਂਟ ਪਰ ਮਾਈਲ ਮਿਲਣਗੇ। ਨਵੇਂ ਅਤੇ ਤਜਰਬੇਕਾਰ ਡਰਾਈਵਰਜ਼ ਹਾਇਰ ਕਰ ਰਹੇ ਹਨ। ਬਹੁਤੇ ਲੋਡ ਹੁੱਕ ਐਂਡ ਡ੍ਰੌਪ ਦੇ ਹਨ। ਵੈਸਟ ਮਿਡਵੈਸਟ ਸਾਊਥ ਈਸਟ ਤੇ ਈਸਟ ਕੋਸਟ ਤੇ ਪੱਕੇ ਲੋਡ ਹਨ। ਨਵੇਂ ਟਰੱਕ ਟ੍ਰੇਲਰ ਚਲਾਉਣ ਨੂੰ ਮਿਲਣਗੇ। ਕਾਲ 5598344000 559-834-4000। ਆਪਣੀ ਸ਼ੁੱਧਤਾ ਅਤੇ ਸਵਾਦ ਦੇ ਲਈ ਮਸ਼ਹੂਰ ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਵੇਰਕਾ ਦਾ ਖਾਲਸ ਖੋਆ। ਘਰ ਵਰਗੇ ਸਵਾਦ ਵਰਗਾ ਖੋਆ ਜਿਸ ਦੇ ਨਾਲ ਤੁਸੀਂ ਬਣਾ ਸਕਦੇ ਹੋ ਵੰਨ ਸਵੰਦੀਆਂ ਮਠਿਆਈਆਂ। ਵੇਰਕਾ ਦਾ ਖਾਲਸ ਖੋਆ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਸਟੋਰਸ ਦੇ ਉੱਤੇ ਪਹੁੰਚ ਚੁੱਕਾ ਹੈ। ਅੱਜ ਹੀ ਲੈ ਕੇ ਆਓ ਵੇਰਕਾ ਦਾ ਖਾਲਸ खोआ। जी हाजरीन नाज़रीन पेश करने जा रहे हैं आप सबकी नजर, आप सब हारमोन दे रहा यार दया स्टार ऑन द स्टार
ਤੁਹਾਡੀਆਂ ਤਾੜੀਆਂ ਦੀ ਗੂੰਜ ਇੱਕ ਵਾਰ ਫਿਰ। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਦੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਅਤੇ ਸਰੋਤਿਓ ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ ਅਤੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਤੁਹਾਡੇ ਸਵਾਲ ਜਿਹੜੇ ਉਹ ਲੈਣਗੇ। ਅਤੇ ਤੁਸੀਂ ਸਵਾਲ ਕਰ ਸਕਦੇ ਹੋ ਸਟੂਡੀਓ 'ਚ ਕਾਲ ਕਰਕੇ। ਸਟੂਡੀਓ ਦਾ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਅਤੇ ਆਪਣਾ ਸਵਾਲ ਜਿਹੜਾ ਤੁਸੀਂ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਮਿੰਟੂ ਜੀ ਇੱਕ ਵਾਰੀ ਫਿਰ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਅਤੇ ਆਓ ਵਾਰੀ ਸਰ ਕਾਲਸ ਆਪਾਂ ਲੈਣੀਆਂ ਸ਼ੁਰੂ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈ ਜੀ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਮੈਮੋਰੈਂਡਮ ਦਿੱਤਾ ਵਾ ਗਵਰਨਰ ਸਾਹਿਬ ਨੂੰ ਕਿ ਵੀ ਇੱਕੋ ਹੀ ਪੈਨਸ਼ਨ ਮਿਲਣੀ ਚਾਹੀਦੀ ਆ ਹਰ MLA ਜਾਂ MP ਨੂੰ, ਭਾਵੇਂ ਉਹ ਜਿੰਨੀ ਵਾਰ ਮਰਜ਼ੀ ਬਣਿਆ ਹੋਵੇ। ਕੀ ਇਹ ਕੇਜਰੀਵਾਲ ਸਾਹਿਬ ਦਿੱਲੀ 'ਚ ਵੀ ਲਾਗੂ ਕਰਦੇ ਆ ਕਿ ਦਿੱਲੀ 'ਚ ਵਿੱਚ ਜਿਹੜੇ MLA ਆ ਉਹ ਆਪਣੇ ਉਹ ਹੀ 2-2 3-3 ਪੈਨਸ਼ਨਾਂ ਲੈਣ ਡਏ ਆ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਹੀਂ ਵੈਸੇ ਵਾਜਬ ਸਵਾਲ ਹੈ, ਮੈਨੂੰ ਪਤਾ ਨਹੀਂ ਹੈ, ਪਰ ਦੇਖੋ ਉੱਥੇ ਵੀ ਤਾਂ ਇਸ ਤਰ੍ਹਾਂ ਦਾ ਹੀ ਹੋਏਗਾ ਹੱਲ। ਵੈਸੇ ਤਾਂ ਇਹ ਜੇ ਆਪਾਂ ਦੇਖਦੇ ਹਾਂ ਤਾਂ ਪੂਰੇ ਇੰਡੀਆ ਦਾ ਹੀ ਹਾਲ ਇਹ ਆ ਕਿ ਪੈਨਸ਼ਨਾਂ ਜਿਹੜੀਆਂ ਲੀਡਰ ਕਾਫੀ ਲਈ ਜਾਂਦੇ ਆ। ਤੁਸੀਂ ਇਹ ਛੱਡੋ 2-2 ਪੈਨਸ਼ਨਾਂ, ਸਰ ਤੁਸੀਂ ਇੱਕ ਚੀਜ਼ ਨੋਟ ਕਰੋ, ਜਿਹੜੇ ਅਫਸਰਸ਼ਾਹੀ ਦੇ ਵਿੱਚੋਂ ਆਉਂਦੇ ਆ, ਮੰਨ ਲਓ ਅਫਸਰਸ਼ਾਹੀ ਦੇ ਵਿੱਚੋਂ ਬਿਊਰੋਕਰੇਸੀ 'ਚੋਂ ਕਿੰਨੇ 2-3 MLA ਤਾਂ ਕਾਂਗਰਸ ਦੇ ਹੀ ਬਣੇ ਆ ਨਾ ਐਤਕੀ ਜੀ। ਤਿੰਨ ਤਾਂ ਆ ਮੇਰੀ ਨਜ਼ਰ ਦੇ ਵਿੱਚ ਆ ਗਏ, ਯਕਦਮ ਹੀ ਆ ਗਏ। ਭੱਟੀ ਸਾਹਿਬ ਆ ਗਏ, ਵੈਦ ਸਾਹਿਬ ਆ ਗਏ, ਜਿਹੜੇ ਬਲਵਿੰਦਰ ਸਿੰਘ ਆ ਗਏ ਫਗਵਾੜੇ ਵਾਲੇ, ਹੋਰ ਹੋਣਗੇ। ਤਾਂ ਤੁਸੀਂ ਸਪੋਜ਼ ਕਰੋ ਕਿ ਇਹ 5 ਵੀ ਆ, ਇਹ 5 ਆ ਜਿਹੜੇ ਇਹ ਅਗਾਂਹ ਜਿੱਤ ਜਾਂਦੇ ਆ ਅਤੇ ਫਿਰ ਗਾਂਹ ਇਹ ਕਿਸੇ MP ਦੇ ਇਲੈਕਸ਼ਨ 'ਚ ਜਾਂਦੇ ਆ, ਤਦ ਕੀ ਹੋਏਗਾ? ਮਤਲਬ ਕਿ ਜੋ ਬਿਊਰੋਕਰੇਸੀ ਦੇ ਵਿੱਚੋਂ ਪੈਨਸ਼ਨ ਆਉਂਦੀ ਉਹ ਵੀ ਲੈ ਗਏ ਅਤੇ 2 ਵਿਧਾਇਕਾਂ ਦੀਆਂ ਵੀ ਲੈ ਗਏ ਅਤੇ ਫਿਰ ਅਗਾਂਹ ਜਾ ਕੇ ਇੱਕ ਮੈਂਬਰ ਪਾਰਲੀਮੈਂਟ ਦੀ ਵੀ ਰਿਟਾਇਰ ਹੋਣ 'ਤੇ ਉਹ ਵੀ ਲੈ ਗਏ। ਇਹ ਤਾਂ ਬੜਾ ਹੀ ਕੰਮ ਗਾਂਹ ਤੁਰਿਆ ਜਾਂਦਾ ਹੈ ਨਾ। ਆਪਾਂ ਤਾਂ MLA ਦੀ ਪੈਨਸ਼ਨ ਨੂੰ ਰੋਣ ਰਹੇ ਹਾਂ ਅਤੇ ਤੁਸੀਂ ਦੇਖੋ ਤਾਂ ਬਿਊਰੋਕਰੇਸੀ 'ਚ ਵੀ ਆ ਰਹੇ ਆ। ਪਹਿਲਾਂ ਹੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ ਜਾਂ ਰਿਟਾਇਰ ਤੋਂ ਬਾਅਦ ਆ ਕੇ ਰਿਟਾਇਰ ਹੋਣ ਤੋਂ ਬਾਅਦ ਆ ਕੇ ਇਲੈਕਸ਼ਨ ਲੜਦੇ ਆ। ਜਦ ਕਿ ਜਿਹੜਾ ਮੁਲਾਜ਼ਮ ਆ, ਜਾਂ ਤੁਹਾਡੇ 'ਚੋਂ ਬਹੁਤ ਸਾਰੇ ਸਰੋਤੇ ਐਸੇ ਹੋਣਗੇ ਜਿਨ੍ਹਾਂ ਨੇ ਇੱਧਰ ਨੌਕਰੀਆਂ ਕੀਤੀਆਂ, ਜੋਬਾਂ ਕੀਤੀਆਂ, ਜਾਂ ਜਿਨ੍ਹਾਂ ਦੇ ਪਿਤਾ ਇੱਥੋਂ ਰਿਟਾਇਰ ਹੋ ਕੇ ਗਏ, ਸਾਰੀ ਜ਼ਿੰਦਗੀ ਜਿਨ੍ਹਾਂ ਨੇ ਦਫ਼ਤਰਾਂ ਦੇ ਧੱਕੇ ਖਾਧੇ ਨੇ, ਦਿਨ ਰਾਤ ਇੱਕ ਕੀਤਾ, ਅਤੇ ਉਹ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਮਿਲਦੀ ਤਾਂ ਉਹ ਪੈਨਸ਼ਨ ਵੀ ਬੰਦ ਕਰ ਦਿੱਤੀ ਗਈ ਆ। ਮਤਲਬ ਕਿ ਜੋ ਮੁਲਾਜ਼ਮਤ ਕਰਦਾ ਉਹਦੀ ਪੈਨਸ਼ਨ ਤਾਂ ਪੁਰਾਣੀ ਜਿਹੜੀ ਉਹ ਸਾਰੀ ਸਕੀਮ ਹੀ ਬੰਦ ਕਰ ਦਿੱਤੀ ਗਈ ਆ। ਡਬਲ ਤਾਂ ਕੀ ਮਿਲਣੀ ਹੈ? ਅਤੇ ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਵਿਧਾਨ ਜੋ ਬਰੋਬਰਤਾ ਵਾਲਾ ਇੱਕ ਸਾਨੂੰ ਪੈਮਾਨਾ ਦਿੰਦਾ ਹੈ, ਇਹ ਤੇ ਬਰੋਬਰਤਾ ਵਾਲੇ ਪੈਮਾਨੇ ਨੂੰ ਵੀ ਕਿਤੇ ਨਾ ਕਿਤੇ ਖੋਰਾ ਹੈ ਨਾ। ਇਸ ਚੀਜ਼ ਨੂੰ ਵੀ ਵੇਖਣ ਦੀ ਜ਼ਰੂਰਤ ਆ। ਅਤੇ ਬਿਲਕੁਲ ਇਹਨਾਂ ਨੂੰ ਨਾਲ ਐਫੀਡੈਵਿਟ ਦੇਣੇ ਚਾਹੀਦੇ ਕਿ ਜੇ ਕੋਈ ਸਾਡੇ 'ਚੋਂ ਜਿੱਤ ਗਿਆ ਅਸੀਂ ਆਪਣੀ ਪੈਨਸ਼ਨ ਸਰੈਂਡਰ ਕਰਾਂਗੇ ਭਾਈ। ਜੀ ਧੰਨਵਾਦ। ਅਗਲੇ ਕਾਲਰ ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਮੇਜ਼ਬਾਨ ਹੋਸਟ ਜੀ। ਹਾਂਜੀ ਹਾਂਜੀ ਮਿੰਟੂ ਜੀ, ਮੇਰਾ ਸਵਾਲ ਇਹ ਹੈ ਜੀ, ਇੱਕ ਤਾਂ ਜੀ ਸੁਖਬੀਰ ਬਾਦਲ ਜਿਸ ਤਰ੍ਹਾਂ ਟਿਕਟਾਂ ਵੰਡ ਰਿਹਾ, ਕੀ ਇਹ ਡੈਮੋਕ੍ਰੇਸੀ ਦੇ ਹਿਸਾਬ ਨਾਲ ਲੀਗਲ ਆ? ਕਿਉਂਕਿ ਇੱਕ ਤਾਂ ਉਹ ਜਿਹੜੀ ਯਾਤਰਾ ਕਰ ਰਹੇ ਆ ਉਹਦੇ ਵਿੱਚ ਉਹ ਇਕੱਲੇ ਹੀ ਹੈ, ਨਾਲ ਕੋਈ ਹੋਰ ਲੀਡਰ ਨਹੀਂ ਗਾ, ਅਤੇ ਉੱਥੇ ਹੀ ਐਲਾਨ ਕਰ ਦਿੰਦੇ ਆ ਟਿਕਟਾਂ ਦਾ, ਕਿਉਂਕਿ ਇਹਨਾਂ ਦੀ ਕੋਈ ਕੋਰ ਕਮੇਟੀ ਜਾਂ ਕੋਈ ਇਹਨਾਂ ਦੀ ਹੈ ਨਹੀਂ ਜਿੱਥੇ ਵੀ ਇਹ ਬੈਠ ਕੇ ਡਿਸਾਈਡ ਕਰਨ ਵੀ ਟਿਕਟ ਕਿਹਨੂੰ ਦੇਣੀ ਹੈ। ਅਤੇ ਦੂਜੀ ਮੇਰੇ ਸਵਾਲ ਇਹ ਹੈ ਜੀ, ਜਿਹੜਾ ਸਮੇਧ ਸੈਣੀ ਵਾਲਾ ਇਹ ਇੱਕ ਮਹਿਜ਼ ਡਰਾਮਾ ਹੀ ਸੀਗਾ ਸਰਕਾਰ ਦਾ, ਔਰ ਜਿਹੜੀ ਇਹਨਾਂ ਦੀ ਲੀਗਲ ਟੀਮ ਆ ਉਹ ਹਾਰਨ ਵਾਸਤੇ ਹੀ ਰੱਖੀ ਆ। ਉਹ ਕਿਸੇ ਵੀ ਮਸਲੇ ਦੇ ਵਿੱਚ ਖੜਦੇ ਨਹੀਂ ਕਿਤੇ, ਜਿਵੇਂ ਬੇਅਦਬੀਆਂ ਦਾ ਮਸਲਾ ਕੰਵਰ ਵਿਜੇ ਪ੍ਰਤਾਪ ਸਿੰਘ ਵਾਲਾ ਹੋ, ਵੀ ਉਹ ਹਾਰਨ ਵਾਸਤੇ ਹੀ ਰੱਖੀ ਵੀ ਹੈ ਇਹਨਾਂ ਦੀ ਜਿਹੜੀ ਲੀਗਲ ਟੀਮ ਆ ਪੰਜਾਬ ਸਰਕਾਰ ਦੀ। ਇਹਦੇ ਬਾਰੇ ਟਿੱਪਣੀ ਕਰੇ ਜੀ। ਹਾਂਜੀ ਬਿਲਕੁਲ ਜੀ, ਦੋਨੇ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੀਆਂ ਜਿਹੜੀਆਂ ਉਹ ਕਾਨੂੰਨ ਨਾਲ ਹੀ ਜਿਹੜੀਆਂ ਨੇ। ਦੇਖੋ ਪਹਿਲੀ ਗੱਲ ਇਹ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਅਖਤਿਆਰ ਤੇ ਉਹ ਦੇ ਦਿੰਦੇ ਨੇ। ਕੋਰ ਕਮੇਟੀ 'ਚ ਕੌਣ ਹੈ? ਆਪ ਫਲਾਣਾ ਜੀ, ਜਥੇਦਾਰ ਫਲਾਣਾ ਜੀ, ਜਥੇਦਾਰ ਜੀ ਫਲਾਣਾ ਸਿੰਘ, ਮਤਲਬ ਕਿ ਉਹ ਤੇ ਨਾਲ ਦੀ ਨਾਲ ਹੀ ਕਹਿੰਦੇ ਕਿ ਪ੍ਰਧਾਨ ਨੂੰ ਅਸੀਂ ਅਖਤਿਆਰ ਦਿੱਤੇ ਆ ਸਾਰੇ। ਤੇ ਕੋਰ ਕਮੇਟੀ 'ਚ ਲਿਜਾਣਾ ਕਿਹਨੇ ਆ, ਕਿਹਨੂੰ ਲਿਜਾਣਾ? ਵੱਡੀ ਗੱਲ ਤਾਂ ਇਹੀ ਹੈ ਨਾ।
ਸੋ ਠੀਕ ਆ, ਇਹਨਾਂ ਦਾ ਕਿਸੇ ਸਮੇਂ ਬਈ ਢਾਂਚਾ ਬਹੁਤ ਮਜ਼ਬੂਤ ਹੁੰਦਾ ਸੀਗਾ। ਜੇ ਆਪਾਂ ਦੇਖੀਏ ਜਿਹਨੂੰ ਆਪਾਂ ਅੰਦਰੂਨੀ ਲੋਕਤੰਤਰਕ ਢਾਂਚਾ ਕਹਿੰਦੇ ਹਾਂ ਕਿਸੇ ਪਾਰਟੀ ਦਾ। ਮੈਂ ਇੱਕ ਸਿਆਣੇ ਬੰਦੇ ਦੇ ਮੂੰਹੋਂ ਸੁਣ ਲਿਆ ਸੀਗਾ ਕਿ ਜਦੋਂ ਇਹ ਸੰਤ ਫਤਿਹ ਸਿੰਘ ਹੋਰੀ ਹੁੰਦੇ ਸੀਗੇ ਜਾਂ ਤਾਰਾ ਸਿੰਘ ਜੀ ਹੁੰਦੇ ਸੀਗੇ, ਇਹ ਇਸ ਤਰ੍ਹਾਂ ਦਰੀ ਵਿਛਾ ਲੈਂਦੇ ਸਨ, ਦਰੀ ਵਿਛਾ ਲੈਂਦੇ ਸਨ ਤੇ ਟਿਕਟਾਂ ਦੇਣ ਵੇਲੇ ਵੇਖੋ ਟਿਕਟਾਂ ਵੰਡਣ ਦਾ ਢੰਗ ਕਿ ਹਾਂ ਭਾਈ ਪਹਿਲਾ ਨੰਬਰ, ਹਾਂ ਵੀ ਕਿਹਨੂੰ ਟਿਕਟ ਦੇਣੀ ਆ, ਫਲਾਣਾ ਸਿੰਘ ਜੀ, ਕੀ ਉਹਨੇ ਅੰਮ੍ਰਿਤਪਾਨ ਕੀਤਾ, ਹਾਂ ਜੀ ਕਿੰਨੇ ਮੋਰਚਿਆਂ 'ਚ ਗਿਆ, ਮਤਲਬ ਕਿ ਹਾਂ ਦੇ ਦਿਓ। ਇਹ ਨਹੀਂ ਵੇਖਣਾ ਕਿ ਇਹ ਕੌਣ ਆ, ਇਹਦੇ ਕੋਲ ਕੀ ਟਰਾਂਸਪੋਰਟ ਆ, ਇਹਦੇ ਕੋਲ ਕਾਰਖਾਨੇ ਆ। ਇਹ ਬਹੁਤ ਸਾਰੇ ਬਜ਼ੁਰਗਾਂ ਨੂੰ ਪਤਾ ਹੋਏਗਾ ਜਿਹੜੇ ਆਪਣੇ ਲਿਸਨਰ ਹੋਣਗੇ ਜਾਂ ਜਿਹੜੇ ਰਾਜਨੀਤੀ ਬਾਰੇ, ਉਸ ਸਮੇਂ ਦੀ ਰਾਜਨੀਤੀ ਬਾਰੇ ਜਾਣਕਾਰੀ ਰੱਖਦੇ ਕਿ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦਾ ਢਾਂਚਾ ਸੀਗਾ ਟਿਕਟਾਂ ਵੰਡਣ ਦਾ। ਅੱਜ ਤਾਂ ਫਿਰ ਸਾਰੇ ਅਖਤਿਆਰ ਇੱਕ ਆਦਮੀ ਖੋਲਿਆ। ਖੈਰ ਚਲੋ ਇਹ ਉਹਨਾਂ ਦਾ ਬਈ ਅੰਦਰੂਨੀ ਢਾਂਚਾ, ਆਪਾਂ ਕੀ ਕਹਿ ਸਕਦੇ ਹਾਂ। ਪਰ ਇਹ ਲੀਗਲੀ ਕੋਈ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈਗੀ, ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਇਹਨਾਂ ਨੇ ਕਿਹੜਾ ਉੱਥੇ ਕੋਈ ਐਫੀਡੈਵਿਟ ਭਰਨੇ ਆ। ਬਸ ਜੀ ਤੁਹਾਡਾ ਹਲਕੇ 'ਚ ਖੜ੍ਹ ਕੇ ਹੀ ਆਖਣਾ ਤੁਹਾਡਾ ਬੰਦਾ ਆ ਹੋਏਗਾ ਜੀ ਆਪਣੇ ਦਲ ਵੱਲੋਂ, ਬਸ ਗਈ ਇਹੀ ਗੱਲ ਹੈ। ਦੂਜੀ ਗੱਲ ਜਿਹੜੀ ਸੈਣੀ ਵਾਲੀ ਆ, ਦੇਖੋ ਉਹਦੇ 'ਚ ਵਾਕਿਆ ਇਹਨਾਂ ਨੂੰ ਡਰਾਮਾ ਕਰਨਾ ਪੈਣਾ ਸੀਗਾ। ਜਿਸ ਤਰੀਕੇ ਨਾਲ ਮਤਲਬ ਕਿ ਇਹਨਾਂ ਨੇ ਕਾਰਵਾਈ ਕੀਤੀ ਆ ਹੁਣ ਤੱਕ, ਚਾਹੇ ਬਾਈਬਲ ਦਾ ਮਾਮਲਾ, ਚਾਹੇ ਕੋਟਕਪੂਰਾ ਦਾ ਮਾਮਲਾ, ਚਾਹੇ ਬੇਅਦਬੀ ਦਾ ਮਾਮਲਾ, ਉਹਦੇ ਵਿੱਚ ਜਿਹੜੇ ਬੰਦੇ ਖਲਨਾਇਕ ਬਣਾ ਕੇ ਇਹਨਾਂ ਨੇ ਪੇਸ਼ ਕੀਤੇ, ਲੋਕ ਤੇ ਮੰਗ ਕਰਦੇ ਸੀ ਨਿਆਂ ਦੀ, ਪਰ ਇਹਨਾਂ ਨੇ ਕੁਛ ਕੁ ਬੰਦੇ ਆਪ ਹੀ ਜਦੋਂ ਆਪੋਜੀਸ਼ਨ 'ਚ ਹੁੰਦੇ ਸੀ ਇਹਨਾਂ ਨੇ ਕਿਹਾ ਕਿ ਆਹ ਖਲਨਾਇਕ ਆ, ਠੀਕ ਹੈ ਜੀ, ਇਹਨਾਂ ਚੀਜ਼ਾਂ ਲਈ ਇਹ ਬੰਦੇ ਜ਼ਿੰਮੇਵਾਰ ਆ। ਤਾਂ ਫਿਰ ਹੁਣ ਉਹਦੇ ਵਿੱਚ ਕੀ ਕਰ ਸਕਦੇ ਸੀ, ਇੱਕ ਅੱਧੇ ਨੂੰ ਤਾਂ ਫਿਰ ਕਰਕੇ ਦਿਖਾਉਣਾ ਹੀ ਸੀਗਾ ਕਿ ਘੱਟੋ ਘੱਟ ਅਸੀਂ ਲੋਕਾਂ ਦੀਆਂ ਅੱਖਾਂ ਪੂੰਝ ਦੇਵਾਂਗੇ ਕਿ ਅਸੀਂ ਤੁਹਾਡੇ ਲਈ ਆਹ ਕੁਛ ਕੀਤਾ, ਅਸੀਂ CBI ਨਾਲ ਝਗੜਾ ਕੀਤਾ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਦਾ ਮਾਮਲਾ ਵੀ ਤੇ ਸੁਪਰੀਮ ਕੋਰਟ 'ਚ ਚਲੇ ਗਿਆ ਨਾ, ਤੇ ਅਸੀਂ ਉਹ ਲੜਾਈ ਲੜੀ ਹੈ ਜੀ। ਆਹ ਵੇਖੋ ਜੀ ਸੈਣੀ ਨੂੰ ਫੜਿਆ ਸੀ, ਹੁਣ ਕੀ ਕਰੀਏ ਜਦੋਂ ਹਾਈ ਕੋਰਟ ਦਾ ਹੀ ਹੁਕਮ ਆ ਗਿਆ, ਸਾਡੇ ਕੀ ਵੱਸ ਦੀ ਗੱਲ ਹੈ। ਪਰ ਇਹ ਡਰਾਮਾ ਪੁੱਠਾ ਵੀ ਪੈ ਸਕਦਾ ਇਹਨਾਂ ਨੂੰ, ਪੁੱਠਾ ਵੀ ਪੈ ਸਕਦਾ। ਬਾਕੀ ਸਵਾਲ ਜੋ ਤੁਸੀਂ ਚੁੱਕੇ ਆ ਲੀਗਲ ਟੀਮ ਤੇ, ਉਹ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜੀ ਨੰਦਾ ਨੂੰ, ਮਤਲਬ ਕਿ ਐਡਵੋਕੇਟ ਜਨਰਲ ਨੰਦਾ ਨੂੰ ਘਰ ਨੂੰ ਤੋਰੋ, ਵਿਜੀਲੈਂਸ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਘਰ ਨੂੰ ਤੋਰੋ। ਇਹਨਾਂ ਨੂੰ ਕਾਹਦੇ ਵਾਸਤੇ ਰੱਖਿਆ ਤੁਸੀਂ? ਮੂੰਹ ਕਾਲਾ ਕਰਾਉਣ ਵਾਸਤੇ ਰੱਖਿਆ ਜੇ ਹਰੇਕ ਵਾਰੀ। ਜੀ ਜੀ, ਉਹ ਜਾਂ ਤੇ ਬਿਮਾਰ ਹੋਇਆ ਰਹਿੰਦਾ ਆ ਤੇ ਜਿੱਥੇ ਜਾਂਦਾ ਤੇ ਹਾਰ ਕੇ ਆ ਜਾਂਦਾ ਆ। ਪਤਾ ਨਹੀਂ ਕਿਸ ਗੱਲ ਨੂੰ ਜਿਹੜਾ ਉਹਨਾਂ ਨੇ ਰੱਖਿਆ, ਕਿਹੜੀ ਤੋਤੇ ਵਾਲੀ ਜਿਹੜੀ ਗੱਲ ਹੈ ਇਹਦੇ ਕੋਲ ਹੈਗੀ ਆ ਵੀ ਜਾਨ ਜਿਹੜੀ ਮੁੱਠੀ 'ਚ। ਉਹ ਤੇ ਲੋਕ ਤੇ ਉਹਨੂੰ ਐਂ ਪਿੱਟਦੇ ਜਿਵੇਂ ਪਾਕਿਸਤਾਨ ਦੇ ਐਥਲੀਟਾਂ ਨੂੰ ਪਾਕਿਸਤਾਨੀ ਲੋਕ ਪਿੱਟਦੇ ਆ ਕਿ ਕਦੇ ਤੇ ਓਲੰਪਿਕ 'ਚ ਜਿੱਤ ਜਾਓ ਯਾਰ। ਜੀ ਜੀ, ਅਗਲੇ ਕਾਲਰ ਨੇ ਗਗਨਦੀਪ। ਹਾਂਜੀ ਗਗਨਦੀਪ। ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਮਿੰਟੂ ਭਾਜੀ, ਮੈਂ ਤਾਂ ਛੋਟੀ ਜਿਹੀ ਗੱਲ ਪੁੱਛਣੀ ਸੀ ਵੀ ਜਿਹੜੇ ਆਪਣੇ CJI ਆ ਇੰਡੀਆ ਦੇ ਮਤਲਬ ਚੀਫ ਜਸਟਿਸ ਆ, ਵੀ ਉਹ ਇੰਨੇ ਸਲੋ ਕਿਉਂ ਚੱਲਦੇ ਆ? ਵੀ ਨਾ ਉਹਨਾਂ ਨੇ ਜੰਮੂ ਕਸ਼ਮੀਰ ਵਾਲਾ ਕੁਛ ਨਿਬੇੜਿਆ, ਨਾ ਉਹਨਾਂ ਨੇ ਵੀ ਮਤਲਬ ਆ ਕਿਸਾਨਾਂ ਵਾਲਾ ਕਿਸੇ ਬੰਨੇ ਗੱਲ ਲਾਈ, ਵੀ ਇਹ ਵੀ ਕਿਤੇ ਰਾਜ ਸਭਾ ਦੀ ਸੀਟ ਦਾ ਕਰਕੇ ਤੇ ਵੀ ਕੰਮ ਚਲੋ ਟਰਕਾਈ, ਚਲੋ ਜਿੰਨਾ ਕੁ ਚਿਰ ਟਰਕਾਉਣਾ ਵਾ ਤਾਂ ਬਾਅਦ ਦੀ ਬਾਅਦ ਫਿਰ ਵੇਖੀ ਜਾਊਗੀ। ਵੀ ਇਹ ਕੋਈ ਜਸਟਿਸ ਤਾਂ ਨਹੀਂ ਨਾ ਹੋਇਆ ਵੀ ਇੰਨਾ ਚਿਰ ਹੋ ਗਿਆ ਜੰਮੂ ਕਸ਼ਮੀਰ ਵਾਲਾ ਵੀ ਕੰਮ ਲਟਕੀ ਜਾਂਦਾ ਤੇ ਕਿਸਾਨਾਂ ਵਾਲਾ ਵੀ ਲਟਕੀ ਜਾਂਦਾ। ਧੰਨਵਾਦ। ਹਾਂਜੀ ਭਾਈ। ਨਹੀਂ, ਜੇ ਤੁਸੀਂ ਉਹਨਾਂ ਦੀਆਂ ਟਿੱਪਣੀਆਂ ਦੇਖੋਗੇ ਤਾਂ ਇਸ ਦੌਰ ਦੇ ਵਿੱਚ ਕਿ ਬੜੀ ਉਹਨਾਂ ਨੇ ਤਸੱਲੀ ਕਰਵਾਈ ਹੈ ਜੀ। ਜਿੰਨੀਆਂ ਕੋ ਆਪਾਂ ਵੈਸੇ ਤੇ ਕਰਦੇ ਹਾਂ ਤਕਰੀਬਨ ਉਹਨਾਂ ਦੀ ਹਰੇਕ ਖਬਰ ਅਸੀਂ ਕਰਦੇ ਹਾਂ, ਤੇ ਉਹ ਤੇ ਬਹੁਤ ਸਰਕਾਰ ਨੂੰ ਪੈਂਦੇ ਆ ਗੁੱਦ ਕੇ। ਪਰ ਇਹ ਸਵਾਲ ਵੈਲਿਡ ਆ ਕਿ ਦੇਖੋ ਹੁਣ ਗੱਲ ਕੀ ਹੁੰਦੀ ਆ ਕਿ ਜਿਹੜਾ ਕੋਈ ਚੀਫ ਜਸਟਿਸ ਆਫ ਇੰਡੀਆ ਬਣਦਾ, ਉਹਦੇ ਵਿੱਚ ਜੇ ਤਾਂ ਕੋਈ ਕੇਸ ਹੁਣ ਮੰਨ ਲਓ ਰਜਿਸਟਰੀ ਵੱਲੋਂ ਲੱਗਦਾ ਤੇ ਤਦ ਠੀਕ ਹੈ, ਜੇ ਕੋਈ ਉਹ ਸਵੈ ਨੋਟਿਸ ਲੈਂਦੇ ਆ ਤਦ ਠੀਕ ਹੈ। ਹੁਣ ਜਿਹੜੇ ਪਹਿਲੇ ਕੇਸ ਲੱਗੇ ਆ ਉਹ ਵੇਖਣ ਦੀ ਜ਼ਰੂਰਤ ਹੋਏਗੀ, ਤੇ ਕੋਈ ਕਾਨੂੰਨ ਉਹਦਾ ਮਾਹਰ ਹੀ ਆਪਾਂ ਨੂੰ ਦੱਸ ਸਕਦਾ ਕਿ ਜਿਹੜਿਆਂ ਦੀ ਪਹਿਲਾਂ ਹੀ ਸੁਣਵਾਈ ਟਲ ਗਈ ਆ, ਫਰਜ਼ ਕਰੋ ਰਜਿਸਟਰੀ 'ਚ ਕੇਸ ਲੱਗਾ, ਸੁਣਵਾਈ ਜਿਹੜੀ ਪੈ ਗਈ, ਅਣਮਿੱਥੇ ਸਮੇਂ ਵਾਸਤੇ ਟਲ ਗਈ ਜਾਂ ਸਾਲ ਵਾਸਤੇ ਟਲ ਗਈ, ਤਾਂ ਉਹ ਕੇਸ ਤਾਂ ਫਿਰ CJI ਨਹੀਂ ਨਾ ਕੁਛ ਕਰ ਸਕਦਾ। ਤੇ ਜਿਹੜੇ ਮਾਮਲੇ ਜਿੱਦਾਂ ਹੁਣ ਤੁਸੀਂ ਕਿਸਾਨ ਵਾਲਾ ਕਿਹਾ, ਬਿਲਕੁਲ ਮੈਨੂੰ ਲੱਗਦਾ ਕਿ ਇਹ ਨਿਬੇੜਨਗੇ ਕਿਉਂਕਿ ਇਹਨਾਂ ਦੀ ਜਿਹੜੀ ਬਣਾਈ ਵੀ ਕਮੇਟੀ ਸੀ, ਉਹ ਕਮੇਟੀ ਨੇ ਰਿਪੋਰਟ ਦੇ ਦਿੱਤੀ ਆ। ਪਰ ਬਿਲਕੁਲ ਤੁਹਾਡੇ ਸਵਾਲ ਦੇ ਨਾਲ ਮੇਰੀ ਸਹਿਮਤੀ ਰਹੇਗੀ ਕਿ ਸਾਡਾ ਫੈਸਲਾ ਇਹ ਹੋਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਖੇਤੀ ਸਟੇਟ ਸਬਜੈਕਟ ਹੈ ਫੈਡਰਲ ਸਟਰਕਚਰ ਦੇ ਵਿੱਚ, ਕੀ ਉਹ ਕਾਨੂੰਨ ਬਣਾਉਣੇ ਵਾਜਬ ਨੇ ਜਾਂ ਗੈਰ ਵਾਜਬ ਨੇ, ਪਹਿਲਾਂ ਇਹਦਾ ਫੈਸਲਾ ਹੋ ਜਾਵੇ ਤਾਂ ਬਿਹਤਰ ਹੈ। ਕਮੇਟੀ ਫਿਰ ਬਣਦੀ
ਤਦ ਸੀ। ਬਿਲਕੁਲ ਕਸ਼ਮੀਰ ਦੀ 370 ਹਟਾਉਣੀ ਜਾਇਜ਼ ਸੀ ਜਾਂ ਗੈਰ ਵਾਜਬ ਸੀ, ਪਹਿਲਾਂ ਇਹਦਾ ਫੈਸਲਾ ਹੋ ਜਾਂਦਾ, ਫਿਰ ਉਹਨਾਂ ਦੇ ਮੁਸਤਕਬਲ ਦਾ ਫੈਸਲਾ ਹੁੰਦਾ ਤਾਂ ਬਿਹਤਰ ਸੀ। ਪਰ ਕਿਉਂਕਿ ਸਰਕਾਰ ਤੁਰੰਤ ਫਰੰਤ ਕਰਦੀ ਹੈ ਤਾਂ ਸੁਪਰੀਮ ਕੋਰਟ ਇਸ ਤਰ੍ਹਾਂ ਨਹੀਂ ਕਰ ਸਕਦੀ, ਉਹਨੇ ਸਾਰੇ ਪੱਖ ਸੁਣਨੇ ਆ। ਪਰ ਬਿਲਕੁਲ ਇਹ ਸੁਣਵਾਈਆਂ ਹੋਣੀਆਂ ਚਾਹੀਦੀਆਂ। ਔਰ ਅਸੀਂ ਤਾਂ ਇਹ ਵੀ ਵੇਖਿਆ ਨਾ ਕਿ ਬਾਬਰੀ ਮਸਜਿਦ ਡੇਗਣ ਵਾਲਾ ਮਾਮਲਾ ਜੀ ਉਹ ਪਹਿਲਾਂ ਜਿਹੜਾ ਮਤਲਬ ਕਿ ਸੁਣਵਾਈ ਤੇ ਲੱਗਾ ਸੀਗਾ, ਪਰ ਬਾਅਦ ਦੇ ਵਿੱਚ ਆ ਕੇ ਰੋਜ਼ਮर्रा ਦੀ ਸੁਣਵਾਈ 'ਚ ਰਾਮ ਮੰਦਿਰ ਦਾ ਮੁੱਦਾ ਪਹਿਲਾਂ ਨਿਬੜ ਗਿਆ। ਬਾਬਰੀ ਮਸਜਿਦ ਜਿਨ੍ਹਾਂ ਨੇ ਡੇਗੀ, ਸੁਪਰੀਮ ਕੋਰਟ ਦੇ ਹੁਕਮ ਦਾ ਉਲੰਘਣ ਕੀਤਾ, ਉਹਨਾਂ ਦੀ ਸੁਣਵਾਈ ਬਾਅਦ ਦੇ ਵਿੱਚ ਹੋਈ ਹੈ। ਇਹ ਲਾਂਭਾ ਜਾਂ ਇਹ ਸਵਾਲ ਜਿਹੜਾ ਉਹ ਬਹੁਤ ਸਾਰੇ ਇੱਧਰ ਵੀ ਲਿਬਰਲ ਲੋਕਾਂ ਦਾ ਹੈਗਾ ਹੈ ਕਿ ਤੁਸੀਂ ਜਿਹੜੇ ਮਹੱਤਵਪੂਰਨ ਨੁਕਤੇ ਨੇ, ਕਾਨੂੰਨੀ ਨੁਕਤੇ ਨੇ, ਘੱਟੋ ਘੱਟ ਉਹ ਪਹਿਲਾਂ ਕਲੀਅਰ ਕਰ ਲਓ ਤਾਂ ਬਿਹਤਰ ਰਹੇਗਾ। ਜੀ ਜੀ, ਪਰ ਉਹ ਵਰਕ ਅਰਾਊਂਡ ਕਰ ਲੈਂਦੇ ਆ ਨਾ, ਲੱਭ ਲੈਂਦੇ ਆ ਰਾਹ ਵੀ ਉਦੋਂ ਬਾਅਦ 'ਚ ਕਰੋ, ਪਹਿਲਾਂ ਦੂਜੇ ਦਾ ਹੀ ਫੈਸਲਾ ਜਿਹੜਾ ਉਹ ਕਰ ਲਓ। ਅਗਲੇ ਕਾਲਰ ਨੇ ਆਪਣੇ ਨਾਲ ਜਿਹੜੇ ਕੁਲਵਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਰਾਜਕਰਨਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਤੁਹਾਨੂੰ ਯਾਦ ਹੋਣਾ ਜੀ ਥੋੜ੍ਹੇ ਜਿਹੇ ਦਿਨ ਪਹਿਲਾਂ ਇੱਕ ਉਹ ਬੇਅਦਬੀ ਦੇ ਮਸਲੇ ਤੇ ਗੱਲ ਕੀਤੀ, ਤੁਸੀਂ ਕਹਿੰਦੇ ਸੀਗੇ ਆਪਾਂ ਟਾਕ ਸ਼ੋ ਰੱਖਾਂਗੇ ਤੇ ਕੋਈ ਉਦੋਂ ਬਾਅਦ ਕੋਈ ਗੱਲਬਾਤ ਨਹੀਂ। ਮੈਂ ਨਹੀਂ ਰੱਖਣਾ ਜੀ, ਤੁਸੀਂ ਰੱਖਣਾ ਤੇ ਤੁਹਾਡਾ ਹੀ ਸ਼ੋਅ। ਨਹੀਂ ਅਸੀਂ ਗੱਲ ਰੱਖਣਾ, ਰਾਜਕਰਨਵੀਰ ਜੀ ਉਹਨਾਂ ਨੇ ਰੱਖਣਾ ਜੀ। ਨਹੀਂ ਮੈਂ ਤਾਂ ਯਾਦ ਦਵਾ ਰਿਹਾ ਜੀ, ਮੈਂ ਕਿਹਾ ਵੀ ਉਹਦੇ ਬਾਰੇ ਕੋਈ ਨਾ ਕਿਸੇ ਨੇ ਕੋਈ ਜਵਾਬ ਦੇਣਗੇ ਤੁਹਾਨੂੰ। ਹਾਂਜੀ ਹਾਂਜੀ ਹਾਂਜੀ। ਇੱਕ ਹੋਰ ਆ ਜੀ ਛੋਟਾ ਜਿਹਾ, ਇਲੈਕਸ਼ਨ ਕਦੋਂ ਹੋ ਰਹੇ ਆ ਜੀ ਪੰਜਾਬ ਦੇ ਵਿੱਚ? ਹਾਂਜੀ ਦੇਖੋ, ਇਲੈਕਸ਼ਨ ਆਪਣੇ ਜਿਹੜੇ ਆ ਉਹ ਤਕਰੀਬਨ ਹੁੰਦੇ ਆ ਫਰਵਰੀ ਮਾਰਚ, ਇਹਨਾਂ ਦੋਨਾਂ ਮਹੀਨਿਆਂ ਦੇ ਆਸ-ਪਾਸ। ਕਦੇ ਫਰਵਰੀ 'ਚ ਵੀ ਹੋ ਜਾਂਦੇ, ਕਦੇ ਮਾਰਚ 'ਚ ਆ ਜਾਂਦੇ ਆ। ਮੇਰੇ ਖਿਆਲ ਦੇ ਨਾਲ ਤੈਅ ਸਮੇਂ ਤੇ ਹੋ ਜਾਣਗੇ, ਜੇ ਕਰੋਨਾ ਨੇ ਤਰਥੱਲੀ ਨਾ ਮਚਾਈ। ਸੁੱਖ ਸੁੱਖਦੇ ਆ ਕਿ ਐਸਾ ਨਾ ਹੀ ਹੋਵੇ। ਬਾਕੀ ਰਾਜਕਰਨਵੀਰ ਸਿੰਘ ਜੀ, ਸ਼ਾਇਦ ਤੁਹਾਨੂੰ ਯਾਦ ਹੋਏਗਾ, ਇਹਨਾਂ ਨੇ ਕਿਹਾ ਸੀਗਾ ਕਿ ਜੋ ਮਤਲਬ ਕਿ ਬੇਅਦਬੀਆਂ ਹੁੰਦੀਆਂ ਨੇ ਗੁਰੂ ਘਰਾਂ ਦੇ ਵਿੱਚ, ਚਲੋ ਆਪਾਂ ਦੂਸਰੇ ਧਾਰਮਿਕ ਸਥਾਨ ਵੀ ਵਿੱਚ ਲੈ ਲੈਂਦੇ ਹਾਂ, ਸਾਰੇ ਧਰਮ ਆਪਣੇ ਲਈ ਸਤਿਕਾਰਤ ਨੇ, ਕਿ ਇਸ ਤਰ੍ਹਾਂ ਮਤਲਬ ਕਿ ਕੀ ਕੀਤਾ ਜਾ ਸਕਦਾ, ਮੈਕੈਨਿਜ਼ਮ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹਦੇ ਤੇ ਟਾਕ ਸ਼ੋ ਉਹ ਤੁਸੀਂ ਜਵਾਬ ਦਿਓ ਕਿ ਕੀ ਪੋਸੀਬਲ ਹੈ। ਹਾਂਜੀ, ਸੋ ਮੇ ਬੀ ਕੁਲਵਿੰਦਰ ਜੀ ਉਸ ਟਾਈਮ ਦੇ ਉੱਤੇ ਸੁਣਦੇ ਨਹੀਂ। 4 ਵਜੇ ਤਕਰੀਬਨ ਜਿਹੜੇ ਜੀ ਸੋਮਵਾਰ ਨੂੰ, ਬੁੱਧਵਾਰ ਨੂੰ, ਵੀਰਵਾਰ ਨੂੰ ਹਰ ਇੱਕ ਟਾਈਮ ਜਿਹੜਾ ਉਸ ਦੇ ਵਿੱਚ ਸ਼ੋਅ ਚੱਲਦੇ। ਕਾਫੀ ਵਾਰੀ ਇਹ ਜਿਹੜੇ ਮਸਲਿਆਂ ਦੇ ਉੱਤੇ ਗੱਲ ਹੋਈ ਆ। ਮੇ ਬੀ ਉਦੋਂ ਇਹ ਕਾਲ ਨਹੀਂ ਇਹਨਾਂ ਨੇ ਕੀਤੀ ਜਾਂ ਉਦੋਂ ਇਹ ਸੁਣ ਨਹੀਂ ਸਕੇ, ਪਰ ਆਪਾਂ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਜ਼ਰੂਰ ਸੁਣਦੇ ਰਿਹਾ ਕਰੋ। ਅਜਿਹੇ ਟਾਕ ਸ਼ੋਅ ਹੁੰਦੇ ਰਹੇ ਆ ਅਤੇ ਆਉਣ ਵਾਲੇ ਸਮੇਂ 'ਚ ਵੀ ਜਿਹੜੇ ਉਹ ਹੁੰਦੇ ਰਹਿਣਗੇ। ਅਤੇ ਥੈਂਕ ਯੂ ਜੀ। ਸੋ ਜ਼ਰੂਰ ਸੁਣਿਆ ਕਰੋ। 4 ਵਜੇ ਜਿਹੜਾ ਆ ਸ਼ਾਮ ਦਾ ਜਿਹੜਾ ਵੇਲਾ ਹੁੰਦਾ ਆ, ਉਸ ਟਾਈਮ ਦੇ ਉੱਤੇ ਜਿਹੜੇ ਟਾਕ ਸ਼ੋਅ ਦਾ ਵਕਤ ਜਿਹੜਾ ਉਹ ਰੱਖਿਆ ਹੋਇਆ ਹੈ, ਸੋ ਤੁਸੀਂ ਉਸ ਟਾਈਮ ਦੇ ਉੱਤੇ ਜ਼ਰੂਰ ਸੁਣ ਲਿਆ ਕਰੋ। ਅਤੇ ਆਪਣੇ ਅਗਲੇ ਜਿਹੜੇ ਕਾਲਰ ਨੇ ਜਸਪਾਲ ਪੱਟੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ ਰਾਜ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮਿੰਟੂ ਜੀ, ਇਸ ਤਰ੍ਹਾਂ ਕੱਲ੍ਹ ਜਿਹੜੇ ਕੈਪਟਨ ਸਾਹਿਬ ਦੀ ਤੇ ਸਿੱਧੂ ਸਾਹਿਬ ਦੀ ਤੇ ਪ੍ਰਗਟ ਸਿੰਘ ਉਹਨਾਂ ਦੀ ਮੀਟਿੰਗ ਹੋਈ ਆ ਸਿਸਵਾ ਫਾਰਮ ਦੇ ਵਿੱਚ ਜਾ ਕੇ, ਅੱਜ ਹੋਈ ਉਹਦੇ ਬਾਬਤ ਹਾਂਜੀ ਅੱਜ ਹੋਈ ਆ ਜੀ। ਉਹ ਕਈ ਚੈਨਲ ਸਾਰੇ ਲਿਖ ਰਹੇ ਨੇ, ਕੋਈ ਬੋਲ ਰਹੇ ਨੇ ਜੀ ਇਹ ਸਿੱਧੂ ਸਾਹਿਬ ਇੱਕੋ ਤੱਕੜੀ ਦੀ ਸਵਾਰ ਹੋ ਗਏ ਜੀ, ਇੱਕੋ ਬੇੜੀ ਸਵਾਰ ਹੋ ਗਏ ਨੇ ਕੈਪਟਨ ਸਾਹਿਬ ਦੇ ਨਾਲ, ਤੇ ਕੁਛ ਕਹਿ ਰਿਹਾ ਕਿ ਨਹੀਂ ਇਹ ਉਹਦੇ ਆਪੋਜੀਸ਼ਨ ਦੇ ਵਿੱਚ ਬੋਲ ਰਹੇ ਨੇ। ਤੇ ਆਪਣੀ ਕੀ ਸਟ੍ਰੈਟਜੀ ਹੋ ਸਕਦੀ ਜੀ ਇਹਨਾਂ ਦੀ ਉਹਨਾਂ ਨੂੰ ਮਿਲਣ ਵਾਸਤੇ ਜੀ, ਕਿ ਕਿਉਂ ਇਹ ਮਿਲਣ ਗਏ ਨੇ? ਦੇਖੋ ਗੱਲ ਕੀ ਆ ਕਿ ਇਹਨਾਂ ਨੂੰ ਤੁਸੀਂ ਬਹੁਤ ਮੌਕਿਆਂ ਤੇ ਇਕੱਠੇ ਹੁੰਦਿਆਂ ਦੇਖੋਗੇ, ਕਿਉਂਕਿ ਇੱਕ ਦੇ ਕੋਲ ਦਲ ਦੀ ਜ਼ਿੰਮੇਵਾਰੀ ਹੈ, ਸੰਗਠਨ ਦੀ ਜ਼ਿੰਮੇਵਾਰੀ ਹੈ, ਇੱਕ ਕੋਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਹੁਣ ਦੋਨੇ ਚੀਜ਼ਾਂ ਹੈ ਤੇ ਆਪਸ ਦੇ ਵਿੱਚ ਕਹਿ ਲਓ ਕਿ ਇੰਟਰਲੇਟ ਕਹਿ ਸਕਦੇ ਆ ਨਾ ਆਪਾਂ, ਆਪਸ ਦੇ ਵਿੱਚ ਜੁੜੀਆਂ ਹੋਈਆਂ ਚੀਜ਼ਾਂ ਨੇ ਦੋਨੇ, ਕਿ ਪਾਰਟੀ ਦਾ ਜੋ ਢਾਂਚਾ ਹੈ ਉਹਦੀ ਜ਼ਿੰਮੇਵਾਰੀ ਹੈਗੀ ਆ ਸਿੱਧੂ ਕੋਲ, ਤੇ ਪਾਰਟੀ ਦੀ ਹੀ ਸਰਕਾਰ ਹੈ ਨਾ, ਸਮਝਦੇ ਹੋ ਕਿ ਇਹ ਦੋਨੇ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਸੋ ਇਸ ਕਰਕੇ ਇਹਨਾਂ ਨੂੰ ਤੁਸੀਂ ਦੇਖੋਗੇ ਤਾਂ ਹੈ ਕਿ ਅੰਦਰ ਦੀ ਮੈਲ ਜਾਂ ਦਵੈਸ਼, ਅੰਦਰ ਦਾ ਜਿਹੜਾ ਇੱਕ ਦੂਜੇ ਦੇ ਨਾਲ ਹੈ ਕੁੜੱਤਣ ਵਾਲਾ ਮਸਲਾ, ਉਹ ਕਿਵੇਂ ਨਿਕਲਦਾ, ਕਦ ਨਿਕਲਦਾ, ਉਹ ਤਾਂ ਸਮਾਂ ਹੀ ਸਾਫ਼ ਕਰੂਗਾ। ਕਿਉਂਕਿ 2 ਪਾਵਰ ਹਾਊਸ ਨੇ, ਹਾਲੇ ਇਹਨਾਂ ਨੇ ਹੋਰ ਟਕਰਾਉਣਾ, ਟਿਕਟਾਂ ਦੇ ਮਾਮਲੇ 'ਚ ਬਹੁਤ ਕੁਝ ਹੋਏਗਾ। ਹਾਲੇ ਤੁਸੀਂ ਅੱਜ ਦੇਖਿਆ ਹੋਏਗਾ ਕਿ ਅੱਜ SSP ਬਦਲ ਦਿੱਤੇ ਆ। SSP ਜਿਹੜੇ ਬਦਲੇ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਤ੍ਰਿਪਤਰਜਿੰਦਰ ਸਿੰਘ ਬਾਜਵਾ ਦਾ ਭਾਂਜਾ, ਉਹਨੂੰ ਹੁਸ਼ਿਆਰਪੁਰੇ ਤੋਂ SSP ਬਦਲ ਕੇ ਕਮਾਂਡੈਂਟ ਲਾ ਦਿੱਤਾ ਗਿਆ। ਜਿਹੜੇ ਪੁਲਿਸ ਫੋਰਸ ਤੋਂ ਜਾਣੂ ਨੇ ਉਹਨਾਂ ਨੂੰ ਪਤਾ ਕਿ ਕਮਾਂਡੈਂਟ ਲਾਉਣ ਦਾ ਮਤਲਬ ਕੀ ਹੁੰਦਾ ਹੈ ਪੁਲਿਸ ਮਹਿਕਮੇ 'ਚ। SSP ਬਹੁਤ ਵੱਡਾ ਅਹੁਦਾ ਹੈ।
ਸੋ ਇਸ ਤਰ੍ਹਾਂ ਮਤਲਬ ਕਿ ਤੁਸੀਂ ਦੇਖਿਆ ਹੋਣਾ ਕਿ ਪ੍ਰਗਟ ਸਿੰਘ ਨੂੰ ਉਹਨਾਂ ਨੇ ਸੰਦੀਪ ਸੰਧੂ ਜੀ ਦੀ ਜਗ੍ਹਾ ਤੇ ਰੱਖ ਦਿੱਤਾ ਲਿਜਾ ਕੇ। ਸੋ ਇਹ ਹਾਲੇ ਆਪਾਂ ਇੱਕ ਤਸਵੀਰ ਤੋਂ ਅੰਦਾਜ਼ਾ ਲਾ ਲਈਏ ਤਾਂ ਮੇਰੇ ਖਿਆਲ ਦੇ ਨਾਲ ਉਹ ਕਾਹਲੀ ਹੋਊਗੀ, ਕਿਉਂਕਿ ਤਸਵੀਰ ਤੇ ਅੱਗੇ ਵੀ ਸਿਸਵਾ ਫਾਰਮ ਤੋਂ ਆਈ ਸੀਗੀ ਨਾ, ਇਹ ਗਏ ਸੀਗੇ, ਅੱਗੇ ਵੀ ਗਏ ਸਨ, ਪਰ ਉਸ ਬਾਅਦ 'ਚ ਕੀ ਹੋਇਆ ਸਭ ਨੂੰ ਪਤਾ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਏਡੀ ਜਲਦੀ ਇਹਨਾਂ ਦੇ ਅੰਦਰੋਂ ਬਰੈਸ਼ ਨਿਕਲੇਗਾ, ਕਿਉਂਕਿ ਗੱਲ ਦੋ ਬੰਦਿਆਂ ਦੀ ਨਹੀਂ ਰਹਿ ਗਈ ਹੁਣ, ਗੱਲ ਇਸ ਟਾਈਮ ਦੋ ਧੜਿਆਂ ਦੀ ਆ। ਤੁਹਾਨੂੰ ਪਤਾ ਹੀ ਆ, ਬੰਦੇ ਆਪਸ 'ਚ ਕਈ ਵਾਰ ਰਾਜੀਨਾਮਾ ਕਰਨ ਨੂੰ ਫਿਰਦੇ ਹੁੰਦੇ ਆ, ਪਰ ਜਿਹੜੇ ਸਪੋਰਟਰ ਹੁੰਦੇ ਆ ਨਾ, ਕਿ ਮਿੱਤਰਾ ਫਿਰ ਤੂੰ ਸਾਡੇ ਪੜਵਾਏ ਆ, ਇਕੱਲਾ ਰਾਜੀਨਾਮਾ ਕਿਵੇਂ ਕਰ ਲੇਗਾ। ਵਾਕਈ ਜੀ ਬਿਲਕੁਲ, ਇਹ ਬਹੁਤ ਰੌਲਾ ਗੌਲਾ ਜਿਹੜਾ ਉਹ ਰਹਿੰਦਾ ਆ। ਹੁਣ ਦੇਖੋ ਅੱਗੇ ਕੀ ਬਣਦਾ ਇਹਨਾਂ ਦਾ। ਜੋਗਾ ਸਿੰਘ ਜੀ ਜੀ ਰਾਣੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਜਿਹੜੇ ਮੇਰੀ ਬੇਨਤੀ ਹੈ ਵੀ ਜਿਹੜੇ ਹੁਣ ਨਵੇਂ ਮੈਨੀਫੈਸਟੋ ਦੇ ਪਟਾਰੇ ਖੋਲ੍ਹੇ ਜਾਂਦੇ ਹੈਗੇ ਆ, ਕੋਈ ਪਾਰਟੀ ਇਹ ਕਹਿਣ ਨੂੰ ਤਿਆਰ ਹੈ ਕਿ ਅਸੀਂ ਇਹਨੂੰ ਜੇ ਅਸੀਂ ਇਹਨੂੰ ਅਦਾਲਤ ਵਿੱਚ ਚੈਲੰਜ ਕਰੋ ਸਾਨੂੰ, ਜੇ ਅਸੀਂ ਕਿ ਆਪਣੇ ਵਾਅਦੇ ਪੂਰੇ ਨਾ ਸਾਡੀ ਮਾਨਤਾ ਖਤਮ ਕੀਤੀ ਜਾਵੇਗੀ। ਅਸੀਂ ਜਿਹੜੇ ਵਾਅਦੇ ਪੂਰੇ ਕਰਨ ਲਿਖਤੀ ਤੌਰ ਤੇ ਉਹਦੇ ਲਿਖਤੀ ਦੇਣ ਨੂੰ ਤਿਆਰ ਹੈ, ਪਰ ਸਾਡੇ ਜਿਹੜੇ ਵਾਅਦੇ ਹੈਗੇ ਅਸੀਂ ਪੂਰੇ ਕਰਨੇ, ਸਾਡੀ ਮਾਨਤਾ ਖਤਮ ਕੀਤੀ ਜਾਵੇਗੀ। ਇਹ ਜਵਾਨ ਕੋਈ ਪਾਰਟੀ ਇੱਦਾਂ ਨਹੀਂ ਹੈ ਜਿੱਦਾਂ ਲਿਖਤ ਨੂੰ ਦੇਣ ਨੂੰ ਤਿਆਰ ਹੈ ਜੀ। ਆਏ ਸਵਾਲ ਹੈ ਜੀ, ਮਿਹਰਬਾਨੀ। ਨਹੀਂ ਪਰ ਸਰ ਗੱਲ ਇਹ ਹੈ ਕਿ ਚਲੋ ਕਹਿ ਵੀ ਦੇਣਗੇ, ਐਫੀਡੈਵਿਟ ਦੇ ਵੀ ਦੇਣਗੇ, ਬਾਅਦ ਚੋਂ ਮੁੱਕਰ ਵੀ ਜਾਣਗੇ, ਪਰ ਕਿਸ ਕਾਇਦੇ ਦੇ ਮੁਤਾਬਕ ਉਹਨਾਂ ਦੀ ਪਾਰਟੀ ਦੀ ਆਪਾਂ ਜਿਹੜੀ ਮਾਨਤਾ ਰੱਦ ਕਰਵਾਵਾਂਗੇ, ਕਿਉਂਕਿ ਇੰਡੀਆ 'ਚ ਲਾਅ ਹੀ ਨਹੀਂ ਹੈਗਾ। ਇਹੀ ਤੇ ਚੀਜ਼ ਦੇਖਣ ਵਾਲੀ ਹੈ ਕਿ ਅੱਜ ਤੱਕ ਇਹ ਤਾਂ ਲਾਅ ਬਣ ਗਿਆ ਕਿ ਤੁਸੀਂ 4-4 6-6 ਪੈਨਸ਼ਨਾਂ ਲਈ ਜਾਓ, ਤੁਸੀਂ ਹਾਰ ਕੇ ਵੀ ਤੁਸੀਂ 3.5 ਲੱਖ ਰੁਪਇਆ ਪੈਨਸ਼ਨ ਲੈਂਦੇ ਹੋ, ਜੇਲ੍ਹ ਦੇ ਵਿੱਚ ਬੈਠ ਕੇ ਵੀ 10 ਸਾਲ ਦੀ ਕੈਦ ਹੁੰਦੀ ਹੈ, ਤਦ ਵੀ ਤੁਸੀਂ 1.25 ਲੱਖ ਰੁਪਇਆ ਪੈਨਸ਼ਨ ਲੈ ਜਾਂਦੇ ਹੋ। ਪਰ ਆਹ ਕਾਨੂੰਨ ਨਹੀਂ ਬਣਾਇਆ ਕਿ ਭਾਈ ਜੇ ਕੋਈ ਪਾਰਟੀ ਇੰਨੇ % ਵੀ ਘੱਟੋ ਘੱਟ ਰੱਖਦੇ ਨੂੰ, ਚਲੋ ਇੱਕ ਰੱਖ ਦੇਣਾ ਕਿ ਹਾਂ ਭਾਈ ਇੰਨਾ ਇੱਕ ਕੈਪ ਹੈ ਕਿ ਐਦੋਂ ਘੱਟ ਜੇ ਤੁਸੀਂ ਵਾਅਦੇ ਪੂਰੇ ਨਹੀਂ ਕਰ ਸਕੇ ਤਾਂ ਗਾਂ ਇਲੈਕਸ਼ਨ ਨਹੀਂ ਲੜ ਸਕੋਗੇ। ਤਾਂ ਉਹ ਤਾਂ ਇਹ ਆਪ ਫਸ ਜਾਣਗੇ ਕਸੂਤੇ, ਕਿਉਂਕਿ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਕਰਦੀਆਂ। ਕਿਉਂਕਿ ਅਮਰਿੰਦਰ ਸਿੰਘ ਨੂੰ ਹੁਣ ਤੁਸੀਂ ਦੇਖਿਆ ਹੋਣਾ, ਉਹ ਕਹਿੰਦਾ ਅਸੀਂ 90% ਵਾਅਦੇ ਪੂਰੇ ਕਰ ਦਿੱਤੇ, ਪਰ ਇੱਕ ਪਿੰਡ ਦੇ ਕਿਸੇ ਵਸਨੀਕ ਤੋਂ ਪੁੱਛ ਲਓ ਕਿ ਤੇਰੇ ਪਿੰਡ 'ਚ ਹੀ ਇਹ ਵਾਅਦੇ ਪੂਰੇ ਹੋ ਗਏ, ਤੁਹਾਨੂੰ ਦੱਸ ਦੇਗਾ ਕਿ ਸਵਾਹ ਖੇਦੀ ਮਿੱਟੀ, ਪਤਾ ਨਹੀਂ ਅੱਗੋਂ ਕਿੰਨੀਆਂ ਕੁ ਲਾਹਣਤਾਂ ਪਾਊਗਾ ਪੁੱਛਣ ਵਾਲੇ ਨੂੰ ਵੀ ਕਿ ਕੱਖ ਵੀ ਨਹੀਂ ਹੋਇਆ। ਸੋ ਇਸ ਕਰਕੇ ਕਿ ਲਾਅ ਬਣਨਾ ਬਹੁਤ ਜ਼ਰੂਰੀ ਹੈ। ਤੁਹਾਡੀ ਇਹ ਗੱਲ ਜਿਹੜੀ ਆ ਬੜੀ ਦੂਰ ਅੰਦੇਸ਼ਤਾ ਵਾਲੀ ਆ। ਸੋ ਇਹ ਇਲੈਕਸ਼ਨ ਕਮਿਸ਼ਨ ਵੀ ਨਹੀਂ ਬਣਾ ਸਕਦਾ, ਕੋਰਟ ਵੀ ਨਹੀਂ ਬਣਾ ਸਕਦੀ। ਬਣਾਉਣਾ ਤੁਹਾਨੂੰ ਪਤਾ ਜਿਨ੍ਹਾਂ ਦੇ ਕੋਲ ਲੈਜਿਸਲੇਚਰ ਪਾਵਰ ਹੁੰਦੀ ਆ, ਤਾਂ ਉਹ ਬਣਾਉਣ ਤਾਂ ਬਿਹਤਰ ਹੋਏਗਾ, ਤੇ ਆਪਣੇ ਆਪ ਬਣੇਗਾ ਜ਼ਰੂਰ ਇੱਕ ਦਿਨ। ਮੈਨੂੰ ਲੱਗਦਾ ਕਿ ਜਦੋਂ ਲੋਕ ਜਾਗਰਤ ਹੋ ਗਏ, ਪਰ ਹਾਲੇ ਤਾਂ ਉਹਨਾਂ ਨੇ ਇਹਨਾਂ ਦੀਆਂ ਖੋਪੜੀਆਂ 'ਚ ਜ਼ਹਿਰ ਦੂਜਾ ਭਰਿਆ ਹੋਇਆ ਨਾ। ਤੁਹਾਨੂੰ ਬਿਲਕੁਲ ਅਜੇ ਹੋਰ ਸੋਚਣ ਦੀ ਸ਼ਮਤਾ ਨਹੀਂ। ਸੁਖਦੇਵ ਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਸੀਗਾ ਅਫਗਾਨਿਸਤਾਨ। ਹਾਂਜੀ ਪੁੱਛੋ ਜੀ, ਸਵਾਲ ਪੁੱਛੋ ਜੀ। ਆਵਾਜ਼ ਟੁੱਟ ਗਈ ਵੀ ਆਪਣੇ ਸਰਦਾਰ ਤੇ ਹਿੰਦੂ ਇਕੱਠੇ ਹੋਏ ਹੋ ਆ। ਸਵਾਲ ਮੇਰਾ ਇਹ ਸੀਗਾ ਕਿ ਕਾਬੁਲ 'ਚ ਬਸ ਇਹ 320 ਫੈਮਲੀਆਂ ਹੀ ਇਕੱਲੀਆਂ ਆਪਣੇ ਸਿੱਖਾਂ ਦੀਆਂ, ਕਿ ਉਹੀ ਇਕੱਲੇ ਗੁਰਦੁਆਰੇ 'ਚ ਵੜ ਸਕੇ ਸੀਗੇ? ਹਾਂਜੀ ਨਹੀਂ ਸਰ, ਮੈਂ ਤੁਹਾਨੂੰ ਦੱਸਾਂ ਕਿ ਵਸੋਂ ਤੇ ਉੱਥੇ ਹਿੰਦੂ ਅਤੇ ਸਿੱਖਾਂ ਦੀ ਬਹੁਤ ਸੀਗੀ ਕਿਸੇ ਟਾਈਮ। ਜੇ ਤੁਸੀਂ 70 ਦਾ ਦਹਾਕਾ ਦੇਖ ਲਓ, ਫਿਰ ਮਾਈਗ੍ਰੈਂਟ ਹੋ ਕੇ ਤੁਹਾਡੇ US ਦੇ ਵਿੱਚ ਵੇਖੋ ਨਾ ਕਿੰਨੇ ਆਏ, ਕਿੰਨੇ ਮਤਲਬ ਕਿ ਇੱਥੇ ਆ ਕੇ ਤੇ ਉਹਨਾਂ ਨੇ ਸ਼ਰਨ ਲਈ ਆ। ਅਫਗਾਨ ਸਿੱਖ ਹੈਗੇ ਨੇ ਇੱਥੇ ਤੁਹਾਡੇ, ਤੁਸੀਂ ਦੇਖੋ ਆਲੇ ਦੁਆਲੇ, ਤੁਸੀਂ ਡਾਟਾ ਕੱਢ ਲਓ, ਤੁਹਾਨੂੰ ਮਿਲ ਜਾਣਾ ਉਹ ਡਾਟਾ। US ਦੇ ਵਿੱਚ ਵੀ ਆਏ ਨੇ ਉਹ, ਮੇਰੇ ਖਿਆਲ ਦੇ ਨਾਲ UK ਦੇ ਵਿੱਚ ਵੀ ਆਏ ਨੇ, ਕੈਨੇਡਾ ਦੇ ਵਿੱਚ ਵੀ ਮਾਈਗ੍ਰੈਂਟ ਹੋ ਕੇ ਆਏ। ਇੰਡੀਆ 'ਚ ਬਹੁਤ ਵੱਡੀ ਤਾਦਾਦ ਆ। ਆਪਣੇ ਅੰਮ੍ਰਿਤਸਰ ਤੁਸੀਂ ਦੇਖੋ, ਅੰਮ੍ਰਿਤਸਰ ਜਾਓਗੇ ਨਾ ਤਾਂ ਤੁਹਾਨੂੰ ਕਈ ਅਫਗਾਨ ਸਿੱਖ ਮਿਲ ਜਾਣਗੇ, ਉਹਨਾਂ ਨੇ ਆਪਣੇ ਸ਼ੋਰੂਮ ਤੱਕ ਬਣਾ ਲਏ ਕਮਾਈ ਕਰਕੇ ਵੱਡੇ, ਤੇ ਮਤਲਬ ਕਿ ਛੋਟੀਆਂ ਦੁਕਾਨਾਂ ਤੋਂ ਲੈ ਕੇ ਵੱਡੇ ਕਾਰੋਬਾਰ ਕਰਦੇ ਆ। ਹਾਲਾਂਕਿ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲੀ, ਪਰ ਬਾਵਜੂਦ ਇਸ ਤੇ ਕਿਉਂਕਿ ਸਿੱਖਾਂ ਦਾ ਤੁਹਾਨੂੰ ਪਤਾ ਹੀ ਹੈ ਫਿਰ ਆਪਣਾ ਭਾਈਚਾਰਾ, ਔਰ ਵੈਸੇ ਵੀ ਪੰਜਾਬ ਦੇ ਵਿੱਚ ਇਸ ਪੱਖੋਂ ਪੀਸ ਆ, ਤੇ ਉਹ ਮਤਲਬ ਕਿ ਤਰੱਕੀ ਕਰਦੇ ਗਏ ਨੇ। ਸੋ ਇਸ ਕਰਕੇ ਮਾਈਗ੍ਰੇਸ਼ਨ ਬਹੁਤ ਹੋਈ ਆ, ਉੱਥੇ ਤਰਾਸਦੀ ਰਹੀ ਹੈ। ਸੋ 300 ਫੈਮਲੀਆਂ ਨਹੀਂ ਆਪਾਂ ਕਹਿ ਸਕਦੇ, ਉਹ 300 ਬੰਦੇ ਆ ਹਿੰਦੂ ਅਤੇ ਸਿੱਖ। ਫੈਮਲੀਆਂ ਤੇ ਕੋਈ 500-700 ਫੈਮਲੀ ਹੋ ਸਕਦੀ ਹੈ, ਪਰ ਕਿਉਂਕਿ ਹੁਣ ਤੁਸੀਂ ਇਹ ਦੇਖੋ ਨਾ ਕਿ ਅਫਗਾਨਿਸਤਾਨ ਵੀ ਕੋਈ ਛੋਟਾ ਮੁਲਕ ਨਹੀਂ ਹੈ ਭੂਗੋਲਿਕ ਤੌਰ ਤੇ, ਕਿ ਕੋਈ 100-200 ਕਿਲੋਮੀਟਰ ਦੇ ਏਰੀਏ 'ਚ ਆ। ਤਾਂ ਹੁਣ ਮੰਨ ਲਓ ਫਰਜ਼ ਕਰੋ ਕੋਈ ਜਲਾਲਾਬਾਦ ਵੱਲ ਰਹਿੰਦਾ, ਉਹ ਕਾਬਲ ਤੋਂ ਕੋਈ ਕਈ 100 ਕਿਲੋਮੀਟਰ ਹੋਏਗਾ, ਜਾਂ ਕੋਈ ਮਜ਼ਾਰੇ ਸ਼ਰੀਫ ਵੱਲ ਰਹਿੰਦਾ,
ਉਹ ਕਿੰਨੇ 100 ਕਿਲੋਮੀਟਰ ਦੂਰ ਹੋਏਗਾ, ਤੇ ਉੱਥੇ ਤੇ ਜਦੋਂ ਤਰਾਈ ਹੋ ਗਈ ਉਹ ਤਾਂ ਉੱਥੇ ਫਸੇ ਹੋਏ ਹੋਣਗੇ ਨਾ। ਇਹ ਤੇ ਇਕੱਲੇ ਕਾਬਲ ਦੀ ਖਬਰ ਆਈ ਆਪਣੇ। ਬਿਲਕੁਲ ਬਿਲकुल ਇਹ ਇੱਦਾਂ ਹੀ ਆ ਜੀ। ਸੋ ਪੱਕਾ ਨੰਬਰ ਕਿਸੇ ਕੋਲ ਨਹੀਂ ਆ, ਸਭ ਕਿਆਸ ਰਾਈਆਂ ਜਿਹੜੀਆਂ ਹੋ ਸਕਦੀਆਂ। ਇਹ ਤਾਂ ਇਹ ਆ ਵੀ ਜਿੰਨੇ ਜਾਣੇ ਉੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਦੱਸਤਾ। ਹੁਣ ਤੁਸੀਂ ਅਮਰੀਕੀ ਨਾਗਰਿਕਾਂ ਦੀ ਵੀ ਜੇ ਆਪਾਂ ਗੱਲ ਕਰਦੇ ਜਾਈਏ, ਉਹ ਤਾਂ ਕਾਬਲ ਵਾਲੇ ਜਿਹੜੇ ਸੀਗੇ ਉਹ ਤਾਂ ਕੱਢ ਲਏ ਉਹਨਾਂ ਨੇ ਉੱਥੋਂ, ਪਰ ਬਾਕੀ ਜਿਹੜੇ ਹੋਰ ਅਜੇ ਵੀ ਫਸੇ ਹੋਣਗੇ। ਇਕੱਲੇ ਇਹਨਾਂ ਦੇ ਨਹੀਂ, ਹੋਰ ਕਈ ਮੁਲਕਾਂ ਦੇ ਜਿਹੜੇ ਲੋਕ ਆ ਉਹ ਇਸ ਹਿਸਾਬ ਦੇ ਨਾਲ ਫਸੇ ਹੋਣੇ ਆ। ਸੋ ਇਹ ਬਹੁਤ ਵੱਡਾ ਭੰਬਲ ਭੂਸਾ ਆ ਸਾਰਿਆਂ ਦੇ ਲਈ। ਇਹ ਜੋ ਵੀ ਕੁਛ ਉੱਥੇ ਵਾਪਰ ਰਿਹਾ ਬਹੁਤਾ ਜਿਹੜਾ ਸੁਖਾਲਾ ਨਹੀਂ ਆ। ਵੇਖੋ ਕੋਈ ਠੰਡੀ ਹਵਾ ਦਾ ਬੁੱਲਾ ਆਉਂਦਾ ਕਿ ਨਹੀਂ। ਅਗਲੇ ਕਾਲਰ ਕੁਲਦੀਪ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਬੇਨਤੀ, ਮੇਰਾ ਇੱਕ ਸਧਾਰਨ ਜਿਹਾ ਸਵਾਲ ਹੈ ਜੀ, ਇਹਨਾਂ ਇਲੈਕਸ਼ਨਾਂ ਦੇ ਦੌਰਾਨ ਪੰਜਾਬ ਦਾ ਭਲਾ ਕਿਹੜੀ ਪਾਰਟੀ ਕਰ ਸਕਦੀ ਹੈ ਜੀ? ਲੋਕ ਕੀ ਕਰ ਸਕਦੇ ਇਹ ਤਾਂ ਵੈਸੇ ਹੁਣ। ਹਾਂਜੀ ਦੇਖੋ ਦਾਅਵਾ ਸਾਰਾ ਹੀ ਕਰਨਗੇ, ਦਾਅਵੇ ਤਾਂ ਸਾਰੇ ਕਰਨਗੇ, ਪਰ ਪਾਰਟੀ ਤੇ ਇੱਕ ਹੀ ਬਣਨੀ ਹੈ ਨਾ। ਸਰਕਾਰ ਪਾਰਟੀ ਇੱਕ ਹੀ ਬਣਨੀ, ਸਰਕਾਰ ਇੱਕ ਹੀ ਬਣੇਗੀ, ਤੇ ਉਹਦੇ ਵਿੱਚ ਉਹ ਕੀ ਪੰਜਾਬ ਦਾ ਭਲਾ ਕਰ ਸਕਦੇ ਆ ਉਹ ਤੇ ਬਾਅਦ ਚ ਸਰਕਾਰ ਬਣਨ ਤੋਂ ਬਾਅਦ ਪਤਾ ਲੱਗੂਗਾ। ਪਰ ਭਲਾ ਅਸੀਂ ਕਰਾਉਣਾ ਕੀ ਹੈ, ਪਹਿਲਾਂ ਅਸੀਂ ਇਹ ਤੇ ਤੈਅ ਕਰ ਲਈਏ ਨਾ, ਭਲਾ ਅਸੀਂ ਕਰਵਾਉਣਾ ਕੀ ਚਾਹੁੰਦੇ ਹਾਂ, ਅਸੀਂ ਰਿਫਾਰਮਸ ਸ਼ੁਰੂ ਕਿੱਥੋਂ ਕਰਵਾਉਣਾ ਚਾਹੁੰਦੇ ਹਾਂ, ਇਹ ਜ਼ਰੂਰੀ ਹੈ। ਯਕਦਮ ਤੇ ਸਰ ਕੋਈ ਵੀ ਬੰਦਾ ਫਰਜ਼ ਕਰੋ ਕੋਈ ਵੀ ਬੰਦਾ, ਤੁਸੀਂ ਚਾਹੇ ਆਪਣੇ ਆਪ ਨੂੰ ਜਗ੍ਹਾ ਤੇ ਰੱਖ ਲਓ ਤੇ ਚਾਹੇ ਮੈਨੂੰ ਰੱਖ ਲਓ ਉਸ ਜਗ੍ਹਾ ਤੇ, ਚਲੋ ਮੈਨੂੰ ਹੀ ਰੱਖ ਲਓ। ਜੇ ਹੁਣ ਤੁਸੀਂ ਕਹੋ ਤਾਂ ਮੈਂ ਹੁਣ ਰਾਤੋਂ ਰਾਤ ਕੋਈ ਟੂਣਾ ਨਹੀਂ ਕਰ ਸਕਦਾ, ਕੋਈ ਜਾਦੂ ਨਹੀਂ ਚਲਾ ਸਕਦਾ, ਬਹੁਤ ਔਖਾ ਹੈ, ਕਿਉਂਕਿ ਲੋਕ ਵੀ ਫਸੇ ਹੋਏ ਨੇ ਕੁਝ ਚੀਜ਼ਾਂ ਦੇ ਵਿੱਚ। ਉਹਨਾਂ ਨੂੰ ਜਾਗਰਤ ਕਰਕੇ ਕੱਢਣਾ, ਉਹਨਾਂ ਨੂੰ ਨਾਲ ਜੋੜਨਾ, ਪਾਲਿਸੀਆਂ ਦੇ ਵਿੱਚ ਉਹਨਾਂ ਨੂੰ ਹਿੱਸੇਦਾਰ ਬਣਾਉਣਾ, ਕੁਝ ਚੀਜ਼ਾਂ ਨੂੰ ਛੱਡਣਾ, ਕੁਝ ਚੀਜ਼ਾਂ ਨੂੰ ਅਪਣਾਉਣਾ, ਇਹ ਬਹੁਤ ਵੱਡਾ ਪ੍ਰੋਸੈਸ ਰਹੇਗਾ ਸਰ। ਇਹ ਕੋਈ ਵੀ ਪਾਰਟੀ ਨਹੀਂ ਕਰੇਗੀ, ਯਕਦਮ ਨਹੀਂ ਕਰ ਸਕਦੀ, ਪੋਸੀਬਲ ਹੀ ਨਹੀਂ ਹੈ। ਤੁਹਾਡਾ ਕਰਜ਼ਾ ਹੈ ਉਹਨੂੰ ਲਾਉਣ ਵਾਸਤੇ ਵੀ ਤਾਂ ਪਾਲਿਸੀ ਬਣਾਉਣੀ ਪਏਗੀ, ਰਾਤੋਂ ਰਾਤ ਤੁਸੀਂ ਕਿਸ ਤਰ੍ਹਾਂ ਲਾ ਲਓਗੇ। ਰੈਵਨਿਊ ਵਧਾਉਣ ਵਾਸਤੇ ਵੀ, ਪੌਣ ਪਾਣੀ ਸਾਫ਼ ਕਰਨਾ, ਇਹ ਸਭ ਤੋਂ ਬੇਸਿਕ ਜ਼ਰੂਰਤ ਆ। ਪਾਣੀ ਬਚਾਉਣਾ ਇਹ ਅਨਦਰ ਇੱਕ ਬਹੁਤ ਵੱਡਾ ਚੈਲੰਜ ਆ। ਫਿਰ ਇਸ ਤੋਂ ਇਲਾਵਾ ਪੁਲਿਸ ਰਿਫਾਰਮਸ ਨੇ ਸਾਡੇ ਕੋਲ, ਫਿਰ ਕੌਨਫਲਿਕਟ ਆਫ ਇੰਟਰਸਟ ਲਾਅ ਲੈ ਕੇ ਆਈਏ, ਇਹ ਵੀ ਅਨਦਰ ਚੈਲੰਜ ਆ ਸਾਡੇ ਕੋਲ। ਇਸ ਤਰ੍ਹਾਂ ਦੇ ਲਾਅ ਹੋਣੇ ਚਾਹੀਦੇ ਆ ਕਿ ਕੋਈ ਬੰਦਾ ਟਰਾਂਸਪੋਰਟਰ ਆ ਤੇ ਉਹ ਨਾਲ ਖਜ਼ਾਨਾ ਮੰਤਰੀ ਵੀ ਆ ਤੇ ਆਪਦੇ ਟਰਾਂਸਪੋਰਟਰਾਂ ਨੂੰ ਛੂਟ ਵੀ ਦੇਈ ਜਾਂਦਾ ਕਿ ਜਿੰਨਾ ਮਰਜ਼ੀ ਟੈਕਸ ਦਾ ਛੂਟ ਲੈ ਲਓ ਤੁਸੀਂ, ਕੋਈ ਚੱਕਰ ਨਹੀਂ ਹੈ। ਐਸੇ ਵੀ ਸਾਨੂੰ ਕਾਨੂੰਨ ਲਿਆਉਣੇ ਪੈਣਗੇ। ਸੋ ਰਿਫਾਰਮਸ ਅਸੀਂ ਕੀ ਕਰਵਾਉਣੇ ਆ ਸ਼ੁਰੂ 'ਚ, ਭਲਾ ਅਸੀਂ ਕਿੱਥੋਂ ਸ਼ੁਰੂ ਕਰਨਾ, ਸਟਾਰਟ ਕਰਨਾ। ਇਹ ਇੱਕ ਅਨਸਰ ਕਹਿ ਲਈਏ ਕਿ ਡਿਸਕਸ਼ਨ ਦਾ ਵਿਸ਼ਾ, ਪਰ ਰਾਤੋਂ ਰਾਤ ਨਹੀਂ ਹੋਏਗਾ। ਕੋਈ ਵੀ ਇਹ ਸ਼ਬਦ ਚਾਹੇ ਕੌੜੇ ਲੱਗਣ ਤੁਹਾਨੂੰ, ਚਾਹੇ ਕੁਛ ਵੀ ਆ, ਤੁਹਾਨੂੰ ਕੋਈ ਕਹਿ ਦੇਵੇ, ਤੁਸੀਂ ਮੰਨਣਾ ਨਾ ਮੰਨਣਾ ਤੁਹਾਡੀ ਆ। ਕਿਉਂਕਿ ਜਦੋਂ ਨਸ਼ੇ ਵਾਲਾ ਦਾਅਵਾ ਹੋਇਆ ਸੀ, ਇਹਨਾਂ ਮਾਈਕਾਂ ਤੇ ਹੀ ਮੈਂ ਕਿਹਾ ਸੀਗਾ ਕਿ ਤੁਸੀਂ 4 ਹਫ਼ਤੇ ਕਹਿੰਦੇ ਹੋ, ਉਹ 4 ਮਹੀਨੇ ਕਹਿੰਦੇ ਆ, ਤੁਸੀਂ ਕੁਛ ਵੀ ਕਰ ਲਓ ਨਸ਼ਾ ਖਤਮ ਨਹੀਂ ਹੋਏਗਾ। ਤੁਸੀਂ ਆ ਦੇਖ ਲਓ, 4.5 ਸਾਲ ਬੀਤ ਗਏ ਆ, ਨਸ਼ਾ ਖਤਮ ਹੋਇਆ। ਸੋ ਜਿਹੜੀ ਚੀਜ਼ ਪੋਸੀਬਲ ਹੁੰਦੀ ਆ ਉਹ ਪੋਸੀਬਲ ਹੁੰਦੀ ਹੈ, ਜਿਹੜੀ ਚੀਜ਼ ਇੰਪੋਸੀਬਲ ਹੁੰਦੀ ਆ ਹਾਲ ਦੀ ਘੜੀ ਉਹ ਆਪਾਂ ਕਹਿ ਸਕਦੇ ਕਿ ਯਾਰ ਹਾਲ ਦੀ ਘੜੀ ਇਹ ਸੰਭਵ ਨਹੀਂ ਹੈ, ਪਰ ਹੌਲੀ ਹੌਲੀ ਸੰਭਵ ਹੋ ਸਕਦਾ ਹੈ। ਜੀ ਜੀ ਚਲੋ ਉਮੀਦ ਕਰਦੇ ਹਾਂ, ਪਰ ਇਹ ਵੀ ਲੋਕਾਂ ਨੂੰ ਵੀ ਅਜਿਹੇ ਲੋਕਾਂ ਨੂੰ ਚੁਣਨਾ ਪੈਣਾ ਹੈ ਜਿਹੜੇ ਵਾਕਿਆ ਹੀ ਉਹਨਾਂ ਦੀ ਜਿਹੜੀ ਉਹ ਮਦਦ ਕਰਨ, ਉਹਨਾਂ ਬਾਰੇ ਜਿਹੜੇ ਉਹ ਸੋਚਣ। ਸਵਾਦ ਲੈਣ ਨੂੰ ਅਤੇ ਲੋਕਾਂ ਨੂੰ ਭਰਮਾਉਣ ਦੇ ਲਈ ਇਹਨਾਂ ਨੇ ਬਿਆਨ ਤੁਹਾਡੇ ਦੇਈ ਜਾਣੇ ਆ, ਲੋਕਾਂ ਨੂੰ ਇੱਧਰ ਉੱਧਰ ਜਿਹੜਾ ਉਹ ਉਹਨਾਂ ਨੇ ਖਿੰਡਾ ਕੇ ਰੱਖਣਾ ਆ ਵੀ ਮਸਲਿਆਂ ਦੀ ਗੱਲ ਜਿਹੜੀ ਆ ਉਹ ਨਾ ਹੋ ਜਾਵੇ। ਸੋ ਇਸ ਚੀਜ਼ ਦਾ ਜਿਹੜਾ ਉਹ ਵਿਸ਼ੇਸ਼ ਧਿਆਨ ਜਿਹੜਾ ਸਾਰੇ ਹੀ ਵੋਟਰਸ ਆ ਉਹਨਾਂ ਨੂੰ ਰੱਖਣ ਦੀ ਜ਼ਰੂਰਤ ਆ। ਅਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੱਸੋ, ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।